ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬ ਤੋਂ ਦੀਪਕ ਸ਼ਰਮਾ ਚਨਾਥਲ ਜੀ। ਦੀਪਕ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਨਵੀਰ ਸਿੰਘ ਜੀ। ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੀਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਵੀਸਲਾ ਪਰਿਵਾਰ ਫਰੀਮੌਂਟ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਦੀਪਕ ਜੀ। ਜਲੰਧਰ ਜਿਮਣੀ ਚੋਣ ਨੂੰ ਲੈ ਕੇ ਕਈ ਗੱਲਾਂ ਅੱਜ ਆਪਾਂ ਨੂੰ ਕਈ ਪਾਸਿਓਂ ਦੇਖਾਂਗੇ। ਸ਼ੁਰੂਆਤ ਕਰਦੇ ਹਾਂ ਜਲੰਧਰ ਲੋਕ ਸਭਾ ਸੀਟ ਦੇ ਇਤਿਹਾਸ ਨੂੰ ਲੈ ਕੇ। 16 ਵਾਰ ਕਾਂਗਰਸ ਨੇ ਜਿੱਤੀ ਆ, ਪਰ ਸਵਾਲ ਹੁਣ ਆ ਰਿਹਾ ਵੀ ਇਸ ਵਾਰ ਕੌਣ? ਬਿਲਕੁਲ ਜੀ। ਕੱਲ ਭਾਰਤੀ ਸਮੇਂ ਅਨੁਸਾਰ ਕੱਲ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋ ਗਿਆ ਸੀ ਤੇ ਅੱਜ ਡੋਰ ਟੂ ਡੋਰ ਬੂਹਾ ਜ਼ਰੂਰ ਖੜਕਾਇਆ ਜਾ ਸਕਦਾ ਹੈ, ਜਾਂ ਲੋਕਲ ਸਥਾਨਕ ਲੋਕ ਹੀ, ਸਥਾਨਕ ਲੀਡਰ ਹੀ ਉੱਥੇ ਰਹਿ ਸਕਦੇ ਨੇ। ਸੋ ਸਵੇਰ ਨੂੰ ਵੋਟਾਂ ਨੇ। ਜੇਕਰ ਮੈਂ ਗੱਲ ਕਰਾਂ ਤਾਂ ਕੱਲ ਨੂੰ 10 ਮਈ ਹੈ ਤੇ ਸਵੇਰੇ 8 ਵਜੇ ਤੋਂ ਵੋਟਾਂ ਸ਼ੁਰੂ ਹੋ ਜਾਣੀਆਂ। ਸ਼ਾਮ ਦੇ 6 ਵਜੇ ਤੱਕ ਪੋਲਿੰਗ ਹੋਣੀ ਆ। ਬਕਾਇਦਾ ਛੁੱਟੀ ਕਰ ਦਿੱਤੀ ਗਈ ਹੈ ਜਲੰਧਰ ਲੋਕ ਸਭਾ ਹਲਕੇ ਦੇ ਸਾਰੇ ਉਹਨਾਂ ਸਰਕਾਰੀ ਤੇ ਪ੍ਰਾਈਵੇਟ ਸਾਰੇ ਅਦਾਰਿਆਂ 'ਚ, ਤਾਂ ਕਿ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। 16,21,000 ਦੇ ਕਰੀਬ ਵੋਟਰ ਆ। ਸੋ ਦੇਖਦੇ ਹਾਂ ਇਹਦੇ ਵਿੱਚੋਂ ਕਿੰਨੀਆਂ ਵੋਟਾਂ ਭੁਗਤਦੀਆਂ ਨੇ। ਬਿਲਕੁਲ ਜਦੋਂ ਕਿਸੇ ਸੀਟ ਦਾ ਇਸ ਹਵਾਲੇ ਨਾਲ ਮਤਲਬ ਕਿ ਪੜਚੋਲ ਕਰਨੀ ਹੋਵੇ ਕਿ ਇਹਦੀਆਂ ਪਿਛਲੇ ਦਿਨ ਕੀ ਕਹਿੰਦੇ ਨੇ, ਪਿਛਲੇ ਇਤਿਹਾਸ ਕੀ ਕਹਿੰਦੇ ਨੇ, ਪਿਛਲੀਆਂ ਚੋਣਾਂ ਕੀ ਕਹਿੰਦੀਆਂ ਨੇ, ਤਾਂ ਸਭ ਤੋਂ ਨੇੜਲੀ ਜਿਹੜੀ ਚੋਣ ਰਹੀ ਆ ਉਹ ਪਿਛਲੀ ਵਿਧਾਨ ਸਭਾ ਚੋਣ ਰਹੀ ਹੈ ਜੀ। 2022 ਦੀ ਵਿਧਾਨ ਸਭਾ ਚੋਣ। ਪੰਜਾਬ ਦੇ ਵਿੱਚ 13 ਲੋਕ ਸਭਾ ਹਲਕੇ ਨੇ ਤੇ ਹਰ ਲੋਕ ਸਭਾ ਹਲਕੇ ਦੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਨੇ। 13 ਗੁਣਾ 9 117 ਜੀ। ਸੋ ਇਸ ਲਈ ਉਸੇ ਤਰ੍ਹਾਂ ਜਲੰਧਰ ਲੋਕ ਸਭਾ ਹਲਕੇ ਦੇ ਅਧੀਨ ਵੀ 9 ਵਿਧਾਨ ਸਭਾ ਹਲਕੇ ਆਉਂਦੇ ਨੇ ਤੇ ਇਹਨਾਂ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਇਸ ਮੌਕੇ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਬਰਾਬਰ ਆ ਲਗਭਗ। ਬਸ ਇਹ ਹੈ ਕਿ ਵਿਰੋਧੀ ਧਿਰ ਇੱਕ ਕਦਮ ਅੱਗੇ ਖੜੀ ਆ। 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 5 ਵਿਧਾਨ ਸਭਾ ਹਲਕਿਆਂ ਦੇ ਵਿੱਚ ਕਾਂਗਰਸ ਮੂਹਰੇ ਆ ਜੀ ਤੇ 4 ਦੇ ਵਿੱਚ ਆਮ ਆਦਮੀ ਪਾਰਟੀ ਆ। ਉਸ ਨਾਤੇ ਸਪਸ਼ਟ ਹੈ ਕਿ ਜੀ ਮੁਕਾਬਲਾ ਤਾਂ ਫਿਰ ਕਾਂਗਰਸ ਤੇ ਆਪ 'ਚ ਆ ਕਿ ਤਾਜ਼ੀਆਂ ਹਾਲੇ ਵਿਧਾਨ ਸਭਾ ਚੋਣਾਂ ਆ ਕੇ ਹਟੀਆਂ, ਉਹਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਆ ਤੇ ਜਿਮਨੀ ਚੋਣ ਜਿਹਦੀ ਅਗਵਾਈ ਸਰਕਾਰ ਦੀ ਅਗਵਾਈ ਹੁੰਦੀ ਆ, ਉਹਦਾ ਪਲੜਾ ਭਾਰੀ ਰਹਿੰਦਾ। ਵੈਸੇ ਵੀ ਅਗਲਿਆਂ ਦੇ 4 MLA ਹੈਗੇ, ਪਰ ਇਹ ਵੱਖਰੀ ਗੱਲ ਆ ਕਿ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਦੇ ਲਈ ਆਮ ਆਦਮੀ ਪਾਰਟੀ ਨੇ ਆਪਣੇ 4 MLA ਨਹੀਂ 92 ਦੇ 92 MLA ਲਾਏ ਹੋਏ ਨੇ। ਸਹੀ ਗੱਲ। ਸਾਰੀ ਸਰਕਾਰ ਝੌਂਕੀ ਹੋਈ ਆ, ਦਿੱਲੀ ਵਾਲੀ ਸਰਕਾਰ ਵੀ ਝੌਂਕੀ ਹੋਈ ਆ। ਸੋ ਇਸ ਲਈ ਉਸ ਮਾਮਲੇ 'ਚ ਕੋਈ ਕਮੀ ਨਹੀਂ ਛੱਡਦੇ। ਪਰ ਜਦੋਂ ਆਪਾਂ ਧਰਾਤਲ ਤੇ ਦੇਖਦੇ ਹਾਂ ਤਾਂ 4 MLA ਇਹਨਾਂ ਦੇ ਨੇ, 5 ਆਪ ਦੇ, 5 ਕਾਂਗਰਸ ਦੇ ਨੇ। ਸੋ ਉਸ ਮਾਮਲੇ ਚ 1 MLA ਉਹਨਾਂ ਦਾ ਵੱਧ ਹੈ। ਹਾਂ, ਮੇਰੇ ਕੋਲ ਰਿਕਾਰਡ ਪਿਆ। ਫਲੋਰ ਤੋਂ ਕਾਂਗਰਸ ਹੈ ਨਾ, ਸ਼ਾਹਕੋਟ ਤੋਂ ਕਾਂਗਰਸ, ਆਦਮਪੁਰ ਤੋਂ ਕਾਂਗਰਸ, ਜਲੰਧਰ ਨਾਰਥ ਤੋਂ ਕਾਂਗਰਸ ਤੇ ਜਲੰਧਰ ਕੈਂਟ ਤੋਂ ਕਾਂਗਰਸ। ਇਸੇ ਤਰ੍ਹਾਂ ਨਕੋਦਰ ਤੋਂ ਆਮ ਆਦਮੀ ਪਾਰਟੀ, ਕਰਤਾਰਪੁਰ ਤੋਂ ਆਮ ਆਦਮੀ ਪਾਰਟੀ, ਇਸੇ ਤਰ੍ਹਾਂ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਤੇ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ। ਫਲੋਰ ਤੋਂ ਤਾਂ ਚੌਧਰੀ ਪਰਿਵਾਰ ਦਾ ਮੁੰਡਾ ਹੀ, ਉਹਨਾਂ ਦਾ ਹੀ ਸੰਤੋਖ ਚੌਧਰੀ ਔਰ ਉਹਨਾਂ ਦੀ ਧਰਮ ਪਤਨੀ, ਉਹਨਾਂ ਦਾ ਬੇਟਾ ਵਿਕਰਮ ਚੌਧਰੀ, ਉਹ MLA ਆ। ਇਸੇ ਤਰ੍ਹਾਂ ਸ਼ਾਹਕੋਟ ਤੋਂ ਹਰਦੇਵ ਲਾਡੀ ਹੋਰੀ ਕਾਂਗਰਸ ਦੇ MLA ਨੇ। ਇਸੇ ਤਰ੍ਹਾਂ ਆਦਮਪੁਰ ਤੋਂ ਸੁਖਵਿੰਦਰ ਕੋਟਲੀ ਹੋਰੀ, ਮਾਫ ਕਰਨਾ, ਕਾਂਗਰਸ ਦੇ MLA ਨੇ। ਇਸੇ ਤਰ੍ਹਾਂ ਜਲੰਧਰ ਨਾਰਥ ਤੋਂ ਅਵਤਾਰ ਜੂਨੀਅਰ, ਅਵਤਾਰ ਹੈਨਰੀ ਹੋਰਾਂ ਦਾ ਮੁੰਡਾ ਕਾਂਗਰਸ ਤੋਂ MLA ਆ। ਜਲੰਧਰ ਕੈਂਟ ਤੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਹੈ ਨਾ, ਤੇ ਕਿਸੇ ਸਮੇਂ ਅਕਾਲੀਆਂ ਵੱਲੋਂ ਰਹੇ ਤੇ ਹੁਣ ਕਾਂਗਰਸ ਵੱਲੋਂ ਪ੍ਰਗਟ ਸਿੰਘ ਲਗਾਤਾਰ ਜਿੱਤਦੇ ਆ ਰਹੇ ਨੇ MLA। ਸੋ ਇਸ ਤਰ੍ਹਾਂ 5 MLA ਉਹਨਾਂ ਕੋਲ ਨੇ। ਉਸੇ ਤਰ੍ਹਾਂ ਆਮ ਆਦਮੀ ਪਾਰਟੀ ਕੋਲ ਨਕੋਦਰ ਤੋਂ ਬੀਬੀ ਇੰਦਰਜੀਤ ਕੌਰ ਹੋਰੀ MLA ਹੈਗੇ ਨੇ। ਉਸੇ ਤਰ੍ਹਾਂ ਕਰਤਾਰਪੁਰ ਤੋਂ ਬਲਕਾਰ ਸਿੰਘ ਹੋਰੀ ਆਮ ਆਦਮੀ ਪਾਰਟੀ ਕੋਲ MLA ਹੈਗੇ ਨੇ। ਇਸੇ ਤਰ੍ਹਾਂ ਜਲੰਧਰ ਵੈਸਟ ਤੋਂ ਸ਼ੀਤਲ ਗਰਾਲ, ਜਿੱਥੇ ਕਦੇ ਆਮ ਆਦਮੀ ਪਾਰਟੀ ਖੜ ਕੇ ਕਹਿੰਦੀ ਰਹੀ ਹੈ ਕਿ ਰਿੰਕੂ ਨੂੰ ਹਰਾ ਦਿਓ, ਰਿੰਕੂ ਭ੍ਰਸ਼ਟਾ,
ਰਿੰਕੂ ਘਟੀਆ ਏ, ਉਸੇ ਰਿੰਕੂ ਨੂੰ ਹੁਣ ਕਹਿੰਦੇ ਰਿੰਕੂ ਵਰਗਾ ਨਹੀਂ ਕੋਈ, ਰਿੰਕੂ ਨੂੰ ਲਿਆਏ ਅਸੀਂ, ਹੀਰਾ ਲੱਭ ਲਿਆ ਅਸੀਂ, ਉਹ ਰਿੰਕੂ। ਉੱਥੋਂ ਜਲੰਧਰ ਵੈਸਟ ਤੋਂ ਸ਼ੀਤਲ ਅਗਰਾਲ ਹੋਣੀ ਨੇ, ਤੇ ਫਿਰ ਜਲੰਧਰ ਸੈਂਟਰਲ ਤੋਂ ਰਮਨ ਅਰੋੜਾ। ਸੋ ਇਹ 4 MLA। ਹੁਣ ਇਸ ਹਵਾਲੇ ਨਾਲ ਜਦੋਂ ਆਪਾਂ 2019 ਚ ਦੇਖਾਂਗੇ ਤਾਂ 19 ਦੇ ਹਵਾਲੇ ਨਾਲ ਤਾਂ ਕਾਂਗਰਸ ਤੇ ਆਪ ਚ ਮੁਕਾਬਲਾ ਜੀ ਜੀ ਜੀ। ਪਰ ਜਦੋਂ ਮੈਂ ਉਹ ਤੋਂ ਪਿੱਛੇ ਜਾ ਕੇ ਦੇਖਦਾ 2000 ਮਤਲਬ 22 ਦੀਆਂ ਵਿਧਾਨ ਸਭਾ ਚੋਣਾਂ ਤੇ 19 ਦੀਆਂ ਲੋਕ ਸਭਾ ਚੋਣਾਂ, ਇਹ ਦੋ ਪੜਚੋਲਾਂ ਸਭ ਤੋਂ ਨੇੜੇ ਨੇ। 22 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਤੇ ਆਪ ਹੈ 5-4 ਨਾਲ, ਤੇ 2019 ਦੀਆਂ ਲੋਕ ਸਭਾ ਚੋਣਾਂ ਚ ਕਾਂਗਰਸ ਤੇ ਅਕਾਲੀ ਦਲ ਹੈ। ਮੌਜੂਦਾ ਮੈਂਬਰ ਪਾਰਲੀਮੈਂਟ ਇਸ ਮੌਕੇ ਕਾਂਗਰਸ ਦਾ, ਪਰ ਜਿਹੜੀ ਧਿਰ ਨਾਲ ਉਹਦੀ ਟੱਕਰ ਹੋਈ, ਸਿੱਧਾ ਮੁਕਾਬਲਾ ਹੋਇਆ, ਉਹ ਉਹਦਾ ਹੋਇਆ ਅਕਾਲੀ ਦਲ ਨਾਲ, ਔਰ ਬਹੁਤ ਨੇੜਲਾ ਮੁਕਾਬਲਾ ਹੋਇਆ। ਮਾਤਰ 19,491 ਵੋਟਾਂ ਦੇ ਫਰਕ ਨਾਲ ਜਿੱਤੇ ਸੀ ਚੌਧਰੀ ਸੰਤੋਖ ਜੀ ਹੋਰੀ ਚਰਨਜੀਤ ਅਟਵਾਲ ਤੋਂ। ਤੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਅਟਵਾਲ, ਸੋ ਇਸ ਲਈ ਇਹ ਸਵਾਲ ਨੇ ਜਦੋਂ ਮੈਂ ਦੇਖਦਾ ਫਿਰ ਤਾਂ ਇਹ ਆ ਕਿ ਮੁਕਾਬਲਾ ਤਾਂ ਕਾਂਗਰਸ ਤੇ ਅਕਾਲੀ ਦਲ 'ਚ ਹੋਣਾ ਚਾਹੀਦਾ ਜੀ। 2019 ਦੇ ਵਿੱਚ ਚੌਧਰੀ ਸੰਤੋਖ ਸਿੰਘ ਹੋਰਾਂ ਨੂੰ ਕਾਂਗਰਸੀ ਉਮੀਦਵਾਰ ਦੇ ਨਾਤੇ 3,85,712 ਵੋਟਾਂ ਪਈਆਂ। ਠੀਕ ਹੈ। ਤੇ ਦੂਸਰੇ ਨੰਬਰ ਤੇ ਅਕਾਲੀ ਦਲ ਦੇ ਉਮੀਦਵਾਰ ਆਏ ਚਰਨਜੀਤ ਸਿੰਘ ਅਟਵਾਲ, ਜਿਨ੍ਹਾਂ ਨੂੰ 3,66,221 ਵੋਟਾਂ ਪਈਆਂ। ਦੋਵਾਂ ਦੇ ਵੋਟਾਂ ਦੇ ਵਿੱਚ ਅੰਤਰ ਮਾਤਰ 2% ਦਾ, ਥੋੜਾ 30.90%, ਲਗਭਗ 36% ਵੋਟਾਂ ਲੈ ਕੇ ਗਏ ਚਰਨਜੀਤ ਅਟਵਾਲ। ਤੇ ਚੌਧਰੀ ਸੰਤੋਖ ਹੋਰੀ 37.90%, ਲਗਭਗ 38%। ਇੱਕ 36 ਲੈ ਕੇ ਜਾਂਦਾ, ਜਿੱਤਣਾ 38, 2%। ਤੇ ਉਧਰ ਆਮ ਆਦਮੀ ਪਾਰਟੀ ਦਾ ਉਮੀਦਵਾਰ 2019 ਦੇ ਵਿੱਚ 2% ਉਹ ਵੋਟਾਂ ਲੈ ਕੇ ਜਾਂਦਾ। 2.50% ਵੋਟਾਂ ਲੈ ਕੇ ਜਾਂਦੇ ਆ ਸਿਰਫ ਜਸਟਿਸ ਜੋਰਾ ਸਿੰਘ ਹੋਰੀ ਜੀ, ਤੇ ਮਾਤਰ 25,467 ਵੋਟਾਂ। ਇਸ ਤਰ੍ਹਾਂ ਉਹ ਬਹੁਤ ਫਾਡੀ ਰਹਿ ਜਾਂਦੇ ਨੇ। ਪਰ ਜਿਹੜਾ ਬੰਦਾ ਤੀਸਰੇ ਨੰਬਰ ਤੇ ਆਇਆ ਸੀ 2019 ਦੀਆਂ ਲੋਕ ਸਭਾ ਚੋਣਾਂ 'ਚ, ਉਹ ਸੀ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ, ਔਰ 20% ਵੋਟਾਂ ਲੈ ਗਿਆ ਸੀ ਉਹ। 2,04,783 ਵੋਟਾਂ ਲੈ ਕੇ ਗਿਆ ਬਹੁਜਨ ਸਮਾਜ ਪਾਰਟੀ ਦਾ ਬਲਵਿੰਦਰ ਸਿੰਘ ਉਮੀਦਵਾਰ। ਜੇ ਹੁਣ ਉਸ ਨਾਤੇ ਦੇਖੀਏ ਕਿ ਅਕਾਲੀ ਦਲ ਦੀ ਔਰ ਬਸਪਾ ਦੀ ਵੋਟ ਇਕੱਠੀ ਹੁੰਦੀ ਹੈ ਜੀ, ਪਿਛਲੀ ਵਾਰ 3,66,000 ਸੀ ਤੇ ਉਧਰ 2,04,000 ਸੀ, ਆ ਲੋ ਭਾਈ ਆ ਤਾਂ 5,70,000 ਦੇ ਕਰੀਬ ਤਾਂ ਵੋਟ ਹੀ ਬਣ ਗਈ। ਪਰ 2019 ਦੀਆਂ ਲੋਕ ਸਭਾ ਚੋਣਾਂ ਅਕਾਲੀਆਂ ਨੇ ਤੇ ਬੀਜੇਪੀ ਨੇ ਮਿਲ ਕੇ ਲੜੀਆਂ ਸੀ। ਹਾਂਜੀ। ਤੇ ਉਹਦੇ ਵਿੱਚ ਬੀਜੇਪੀ ਦੀ ਵੋਟ ਵੀ ਸ਼ਾਮਲ ਆ। ਜੇ ਉਹ ਨਿਕਲਦੀ ਆ ਔਰ 19 ਕ ਬਸਪਾ ਦੀ ਆਉਂਦੀ ਆ ਤਾਂ ਵੀ ਅਕਾਲੀ ਦਲ ਮੁਕਾਬਲੇ 'ਚ। ਅਕਾਲੀ ਦਲ ਤਾਂ ਇੱਕ ਧਿਰ ਵਜੋਂ ਹੈਗਾ, ਪਰ ਇਹ 2019 ਕਹਿੰਦਾ, ਪਰ 2022 ਤੱਕ ਆਉਂਦੇ ਕਹਿੰਦੇ ਨਹੀਂ ਅਕਾਲੀ ਦਲ ਤੇ ਬੀਜੇਪੀ ਤਾਂ ਕਿਤੇ ਹੈ ਹੀ ਨਹੀਂ, ਕਾਂਗਰਸ ਤੇ ਆਪ ਹੈ। 5 ਉਹਨਾਂ ਦੇ ਜਿੱਤ ਗਏ, 4 ਇਹਨਾਂ ਦੇ ਜਿੱਤ ਗਏ। ਸੋ ਇਸ ਲਈ ਮੁਕਾਬਲਾ ਉੱਥੇ ਆ। ਪਰ ਜਦੋਂ ਸ਼ੁਰੂ ਤੋਂ ਪੜਚੋਲ ਕੀਤੀ ਜਾਂਦੀ ਆ ਕਿ ਸੀਟ ਦੀ ਅਸਲ ਦੇ ਵਿੱਚ ਮਤਲਬ ਕਿ ਇਹ ਕਿਹਦੇ ਕੰਟਰੋਲ 'ਚ ਰਹੀ ਆ, ਕਿਹਦੇ ਕੰਨੀ ਚੁੱਕਦੀ ਰਹੀ ਆ, ਕਿਹਦੀ ਝੋਲੀ 'ਚ ਪੈਂਦੀ ਰਹੀ ਆ। ਪਿਛਲੀਆਂ ਲਗਾਤਾਰ 2 ਲੋਕ ਸਭਾ ਚੋਣਾਂ ਜਦੋਂ ਦੇਸ਼ ਦੇ ਵਿੱਚ ਕਹਿੰਦੇ ਮੋਦੀ ਮੋਦੀ ਹਰ ਪਾਸੇ ਮੋਦੀ, ਹਰ ਹਰ ਮੋਦੀ, ਬੜਾ ਰੌਲਾ ਪਾਇਆ, ਉਹਦੇ ਵਿੱਚ ਵੀ ਚੌਧਰੀ ਸੰਤੋਖ ਸਿੰਘ ਜਿੱਤਦੇ ਰਹੇ। ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪਿਛਲੀਆਂ 2 ਚੋਣਾਂ ਦੇ ਵਿੱਚ ਇੱਕ ਦੌਰ ਕਾਂਗਰਸ ਦਾ ਵੀ ਰਿਹਾ ਤੇ ਇੱਕ ਦੌਰ ਹੁਣ ਆਪ ਦਾ ਵੀ ਆ ਗਿਆ ਜੀ। ਦਰਮਿਆਨ ਵੀ ਚੌਧਰੀ ਸੰਤੋਖ ਸਿੰਘ ਹੋਰੀ ਲਗਾਤਾਰ 2 ਚੋਣਾਂ ਜਿੱਤੇ। ਤੇ ਉਹ ਤੋਂ ਪਹਿਲਾਂ ਵੀ ਕਿਤੇ ਤੁਸੀਂ ਦੇਖੋਗੇ ਤਾਂ ਮਹਿੰਦਰ ਸਿੰਘ KP ਸੀਗੇ। ਇਸ ਲਈ, ਜਾਂ ਉਹ ਤੋਂ ਪਹਿਲਾਂ ਵੀ ਦੇਖੋਗੇ ਤਾਂ ਵੀ ਰਾਣਾ ਗੁਰਜੀਤ ਸੀਗੇ। ਇਸ ਲਈ ਜਦੋਂ ਮੈਂ ਏਦਾਂ ਝਾਤ ਮਾਰਦਾ ਜਾਂਦਾ ਤਾਂ ਜਲੰਧਰ ਲੋਕ ਸਭਾ ਸੀਟ 16 ਵਾਰ ਕਾਂਗਰਸ ਨੇ ਜਿੱਤੀ ਆ, ਅਕਾਲੀ ਦਲ ਨੇ 2 ਵਾਰ ਜਿੱਤੀ ਆ। 2 ਵਾਰ ਜਨਤਾ ਦਲ ਲੈ ਕੇ ਗਈ ਆ, ਔਰ ਉਹ ਵੀ ਜਨਤਾ ਦਲ ਕਿਉਂ ਇੰਦਰ ਕੁਮਾਰ ਗੁਜਰਾਲ ਲੈ ਕੇ ਗਏ ਨੇ, ਜਿਨ੍ਹਾਂ ਨੂੰ ਪੰਜਾਬੀਆਂ ਨੇ ਮਾਣ ਵਜੋਂ ਵੋਟਾਂ ਪਾਈਆਂ ਨੇ। ਤੇ ਉਹਨਾਂ ਦੇ ਹੱਕ 'ਚ ਅਕਾਲੀ ਦਲ ਨੇ ਵੀ ਸਮਰਥਨ ਕੀਤਾ ਸੀ, ਪਰ ਸੀਟ ਛੱਡਤੀ ਸੀ ਨਾ। ਜਲੰਧਰ ਲਓ ਜੀ, ਕਾਂਗਰਸ 16 ਵਾਰ ਜੀ, ਅਕਾਲੀ ਦਲ 2 ਵਾਰ ਤੇ ਜਨਤਾ ਦਲ 2 ਵਾਰ। ਮੈਂ ਜਦੋਂ ਦੇਖਦਾ 1952 ਕਾਂਗਰਸ ਦਾ ਮੈਂਬਰ ਪਾਰਲੀਮੈਂਟ ਬਣਦਾ ਅਮਰਨਾਥ, 1957, 1962, 1967, 1969, 1971 ਲਗਾਤਾਰ 5 ਵਾਰੀ ਕਾਂਗਰਸ ਤੇ 5 ਵਾਰੀ ਇੱਕੋ ਉਮੀਦਵਾਰ ਸਵਰਨ ਸਿੰਘ ਹੋਰੀ। ਉਸ ਤੋਂ ਬਾਅਦ 1980 ਤੋਂ 1980 ਚ ਵੀ, 1984 ਚ ਵੀ
ਠੀਕ ਹੈ। ਕਾਂਗਰਸ ਜਿੱਤਦੀ ਹੈ, ਇੱਥੋਂ ਰਜਿੰਦਰ ਸਿੰਘ ਸਪੈਰੋ ਹੋਰੀ। ਉਸ ਤੋਂ ਬਾਅਦ 1992 ਫਿਰ ਕਾਂਗਰਸ ਦਾ ਉਮੀਦਵਾਰ ਜਿੱਤਦਾ ਇੱਥੋਂ। ਫਿਰ 1993 ਚ ਉਹਦਾ ਤਾਂ ਲਗਾਤਾਰ ਕੋਈ ਜ਼ਿਮਨੀ ਚੋਣ ਹੋਈ ਹੋਊਗੀ, ਕੁਛ ਹੋਇਆ ਨਾ, ਉਸ ਤਰ੍ਹਾਂ ਫਿਰ ਅਮਰਾਵ ਸਿੰਘ ਹੋਰੀ ਜਿੱਤਦੇ ਇੱਥੋਂ। ਤੇ ਫਿਰ 1993 ਤੋਂ ਬਾਅਦ 1999 ਕਾਂਗਰਸ ਦਾ ਉਮੀਦਵਾਰ ਬਲਵੀਰ ਸਿੰਘ ਜਿੱਤਦਾ ਹੈ। ਤੇ 2004 ਰਾਣਾ ਗੁਰਜੀਤ ਹੋਰੀ ਇੱਥੋਂ ਜਿੱਤਦੇ ਨੇ। 2009 ਮਹਿੰਦਰ ਸਿੰਘ ਕੇਪੀ ਹੋਰੀ ਇੱਥੋਂ ਜਿੱਤਦੇ ਨੇ। ਤੇ 2014 ਤੇ 2019 ਚੌਧਰੀ ਸੰਤੋਖ ਸਿੰਘ ਹੋਰੀ ਲਗਾਤਾਰ 2 ਵਾਰ ਜਿੱਤਦੇ ਨੇ। ਤੇ ਹੁਣ ਜ਼ਿਮਨੀ ਚੋਣ ਹੋ ਰਹੀ ਹੈ, ਉਹਨਾਂ ਦੀ ਧਰਮ ਪਤਨੀ ਨੂੰ ਟਿਕਟ ਦਿੱਤੀ ਗਈ ਹੈ ਕਾਂਗਰਸ ਵੱਲੋਂ ਮੁਕਾਬਲੇ ਚ। ਸੋ ਜਦੋਂ ਮੈਂ ਦੇਖਦਾ ਕਿ 2 ਵਾਰ ਅਕਾਲੀ ਦਲ ਤਾਂ 1977 ਦੇ ਵਿੱਚ ਤੇ 1996 ਦੇ ਵਿੱਚ 2 ਵਾਰ ਅਕਾਲੀ ਉਮੀਦਵਾਰ ਜਿੱਤੇ। 1977 ਚ ਅਕਾਲੀ ਦਲ ਦੇ ਇਕਬਾਲ ਸਿੰਘ ਢਿੱਲੋਂ ਹੋਰੀ ਇੱਥੋਂ ਮੈਂਬਰ ਪਾਰਲੀਮੈਂਟ ਬਣਦੇ ਨੇ। 1996 ਵਿੱਚ ਅਕਾਲੀ ਦਲ ਦੇ ਦਰਬਾਰਾ ਸਿੰਘ ਹੋਰੀ ਇੱਥੋਂ ਮੈਂਬਰ ਪਾਰਲੀਮੈਂਟ ਬਣਦੇ ਨੇ। ਇਸੇ ਤਰ੍ਹਾਂ 1999 ਦੇ ਵਿੱਚ ਜਨਤਾ ਦਲ ਵੱਲੋਂ ਇੰਦਰ ਕੁਮਾਰ ਗੁਜਰਾਲ ਹੋਰੀ ਜਲੰਧਰ ਲੋਕ ਸਭਾ ਸੀਟ ਜਿੱਤ ਕੇ ਜਾਂਦੇ ਨੇ, ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਰਹੇ ਨੇ। ਉਸੇ ਤਰ੍ਹਾਂ 1998 ਦੇ ਵਿੱਚ ਵੀ ਫਿਰ ਜਨਤਾ ਦਲ ਵੱਲੋਂ ਇੰਦਰ ਕੁਮਾਰ ਗੁਜਰਾਲ ਹੋਰੀ ਇੱਥੋਂ ਪੰਜਾਬ ਤੋਂ ਜਿੱਤ ਕੇ ਜਲੰਧਰ ਲੋਕ ਸਭਾ ਸੀਟ ਤੋਂ ਜਾਂਦੇ ਨੇ। ਇਸ ਤਰ੍ਹਾਂ ਹੀ 4 ਵਾਰ ਹੋਰ ਪਾਸੇ ਗਈ ਆ, 16 ਵਾਰ ਉਧਰ ਗਈ ਆ। ਪਰ ਇਸ ਵਾਰ ਸੀਨ ਬਿਲਕੁਲ ਵੱਖਰਾ ਜੀ, ਕੁਝ ਨਹੀਂ ਕਹਿ ਸਕਦੇ। ਕਾਂਗਰਸ ਇਸ ਨੂੰ ਗਰੰਟਡ ਲੈ ਰਹੀ ਸੀ ਤੇ ਆਮ ਆਦਮੀ ਪਾਰਟੀ ਆਪਣੇ ਸੱਤਾ ਦੇ ਦਮ ਤੇ, ਆਪਣੀ ਪਾਰਟੀ ਦੇ ਦਮ ਤੇ, ਆਪਣੀ ਤਾਕਤ ਦੇ ਦਮ ਤੇ, ਆਪਣੀ ਸ਼ੋਹਰਤ ਦੇ ਦਮ ਤੇ, 92 ਐਮਐਲਏ ਦਮ ਤੇ ਮੰਨ ਕੇ ਚੱਲਦੀ ਸੀ ਕਿ ਅਸੀਂ ਤਾਂ ਅਸੀਂ ਜਿੱਤੇ ਲਵਾਂਗੇ, ਰੜਕਾਂ ਚੱਕ ਦਾਂਗੇ। ਤੇ ਉਧਰ ਬੀਜੇਪੀ ਕਹਿੰਦੀ ਪੂਰੀ ਤਾਕਤ ਚੌਂਕਤੀ, ਸਾਰੇ ਹੋਟਲ ਸਾਡੇ ਕੋਲ ਨੇ, ਸਾਰੇ ਜਗ੍ਹਾ ਸਾਡੇ ਕੋਲ ਹੈ, ਕੇਂਦਰੀ ਏਜੰਸੀਆਂ ਸਾਡੇ ਕੋਲ ਨੇ, ਦਿੱਲੀ ਵਾਲਾ ਤਾਕਤ ਸਾਡੇ ਕੋਲ ਹੈ, ਅਸੀਂ ਹੈਗੇ ਹਾਂ। ਤੇ ਉਧਰ ਅਕਾਲੀ ਦਲ ਕਹਿੰਦੇ ਕਿ ਨਹੀਂ, ਅਸੀਂ ਹਾਜ਼ਰ ਹੋ ਗਏ ਹਾਂ, ਸੁੱਖੂ ਦੀ ਦਿੱਖ, ਉਹਦੀ ਇਮੇਜ, ਉਹਨਾਂ ਦੀ ਕਾਰਜਸ਼ੈਲੀ, ਇਹ ਸਾਰਾ ਸਾਨੂੰ ਕੰਮ ਦਊਗਾ। ਇਸ ਲਈ ਇਹ ਕਹਿਣਾ ਬਹੁਤ ਔਖਾ ਹੈ। 19 ਉਮੀਦਵਾਰ ਮੈਦਾਨ ਚ ਨੇ ਜੀ। ਸਵੇਰ ਨੂੰ ਆਪਾਂ ਜਿਵੇਂ ਗੱਲ ਕਰ ਰਹੇ ਕਿ ਕੱਲ ਨੂੰ ਸਵੇਰੇ 8 ਵਜੇ ਤੋਂ ਲੈ ਕੇ 6 ਵਜੇ ਤੱਕ ਵੋਟਾਂ ਪੈਣੀਆਂ। 16,21,000 ਵੋਟਰ ਨੇ, ਜਿਨ੍ਹਾਂ ਦੇ ਸਾਹਮਣੇ 19 ਉਮੀਦਵਾਰ ਖੜੇ ਨੇ। 19 ਉਮੀਦਵਾਰਾਂ ਚੋਂ 4 ਉਮੀਦਵਾਰ ਖੁੱਲ ਕੇ ਚਰਚਾ ਚ ਨੇ, ਖੁੱਲ ਕੇ ਮੁਕਾਬਲੇ ਚ ਮੰਨੇ ਜਾ ਰਹੇ ਨੇ। ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਤੇ ਅਕਾਲੀ ਦਲ। ਸੋ ਇਹਨਾਂ 4ਾਂ ਚ ਮੁਕਾਬਲਾ ਦੇਖਣ ਨੂੰ ਹੋਏਗਾ। ਸੋ ਇਸੇ ਲਈ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਰਾਜਕਰਮਜੀਤ ਸਿੰਘ ਜੀ, ਕਿ ਬੇਸ਼ੱਕ ਜਲੰਧਰ ਲੋਕ ਸਭਾ ਸੀਟ ਕਾਂਗਰਸ ਨੇ 16 ਵਾਰ ਜਿੱਤੀ ਆ। ਹੁਣ ਕੌਣ, ਇਹ 10 ਤਰੀਕ ਨੂੰ ਲੋਕਾਂ ਨੇ ਤੈਅ ਕਰ ਦੇਣਾ ਤੇ 13 ਤਰੀਕ ਨੂੰ ਸਵੇਰ ਨੂੰ ਸਾਨੂੰ ਪਤਾ ਲੱਗ ਜਾਣਾ। ਜੀ ਜੀ, ਕਾਫੀ ਕੁਛ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਆ। ਬੜੇ ਤਾਮ ਝਾਮ ਉੱਤੇ ਥੱਲੇ ਜਿਹੜਾ ਉਹ ਹੋ ਰਿਹਾ ਆ। ਜਿੱਦਾਂ ਆਪਾਂ ਗੱਲ ਹੀ ਕਰ ਰਹੇ ਇਤਿਹਾਸ ਦੇ ਵਿੱਚ 16 ਵਾਰ ਕਾਂਗਰਸ ਜਿੱਤੀ ਆ। ਚੌਧਰੀ ਪਰਿਵਾਰ ਦਾ ਵੀ ਤੁਸੀਂ ਜ਼ਿਕਰ ਕੀਤਾ, ਨਾਮ ਲਿਆ ਆ। ਕਾਂਗਰਸ ਦੀ ਹਾਈਕਮਾਨ ਨੇ ਤਾਂ ਚੌਧਰੀ ਪਰਿਵਾਰ ਦਾ ਹੱਥ ਹੀ ਛੱਡ ਦਿੱਤਾ। ਪੰਜਾ ਤੇ ਬੜਾ ਦਿਖਾਉਂਦੇ ਆ ਇਹ ਸਾਰਿਆਂ ਨੂੰ। ਬਿਲਕੁਲ, ਇਹ ਗੱਲ ਬਹੁਤ ਦਰੁਸਤ ਹੈ ਜੀ ਤੁਹਾਡੀ, ਕਿ ਇਹ ਨਾ ਇਸ ਵਾਰ ਵੱਖਰੇ ਤਰ੍ਹਾਂ ਦੀ, ਜੇਕਰ ਮੈਂ ਗੱਲ ਕਰਾਂ ਤਾਂ ਕਾਂਗਰਸ ਵੀ ਤੇ ਅਕਾਲੀ ਦਲ ਵੀ ਸਿਮਤੀ ਵੋਟ ਭਾਲ ਰਿਹਾ। ਅਕਾਲੀ ਦਲ ਬਾਦਲ ਸਾਹਿਬ ਦੇ ਨਾਂ ਦੇ ਉੱਤੇ ਤੇ ਕਾਂਗਰਸ ਚੌਧਰੀ ਸੰਤੋਖ ਸਿੰਘ ਹੋਰਾਂ ਦੇ ਨਾਂ ਦੇ ਉੱਤੇ, ਕਿ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਹੈ ਜੀ, ਉਹ ਚਲੇ ਗਏ ਜੀ। ਤੇ ਅਕਾਲੀ ਦਲ ਤਾਂ ਇਹ ਕਹਿੰਦਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਦਲਿਤ ਭਾਈਚਾਰੇ ਲਈ, SC-BC ਭਾਈਚਾਰੇ ਲਈ, ਜਲੰਧਰ ਖੇਤਰ ਲਈ, ਪੰਜਾਬ ਲਈ ਜਿੰਨੀ ਦਿਆਂਤਦਾਰੀ ਦਿਖਾਈ ਹੈ, ਉਹਦੇ ਨਾਂ ਤੇ ਸਾਡੇ ਉਮੀਦਵਾਰ ਡਾਕਟਰ ਸੁੱਖੀ ਹੋਰਾਂ ਨੂੰ ਵੋਟਾਂ ਪਾ ਦਿਓ। ਅਕਾਲੀ ਦਲ ਤਾਂ ਇਹ ਕਹਿੰਦਾ। ਦੂਸਰੇ ਪਾਸੇ ਕਾਂਗਰਸ ਕਹਿੰਦੀ ਹੈ ਕਿ ਚੌਧਰੀ ਸਾਹਿਬ ਦਾ ਸੁਪਨਾ ਸੀ ਇਸ ਖੇਤਰ ਦਾ ਹੋਰ ਵਿਕਾਸ ਕਰਨਾ, ਆਪਣੇ ਭਾਈਚਾਰੇ ਦੀ ਉੱਨਤੀ ਕਰਨਾ, ਉਹਨਾਂ ਦੇ ਘਰਾਂ 'ਚ ਰੁਜ਼ਗਾਰ ਲਿਆਉਣਾ, ਆਹ ਲਿਆਉਣਾ। ਉਹ ਜਿਹੜੀ ਕਮੀ ਰਹਿ ਗਈ ਉਹ ਮੈਂ ਪੂਰੀ ਕਰਕੇ ਦਊਂਗੀ, ਮੈਂ ਇਸ ਇਲਾਕੇ ਦੀ ਹੁਣ ਧੀਆਂ, ਮੈਂ ਨੂੰਹ ਨੀ ਗੀ, ਸੋ ਇਸ ਲਈ ਚੌਧਰੀ ਸਾਹਿਬ ਦਾ ਸੁਪਨਾ ਪੂਰਾ ਕਰਨ ਲਈ ਮੈਨੂੰ ਵੋਟਾਂ ਪਾਓ। ਤੇ ਭਾਜਪਾ ਕਹਿੰਦੀ ਡਬਲ ਇੰਜਣ, ਕੇਂਦਰ 'ਚ ਸਾਡੀ ਸਰਕਾਰ ਆ, MP ਤੁਸੀਂ ਸਾਡਾ ਬਣਾ ਦਿਓ ਤੇ ਫਿਰ ਅਸੀਂ ਇੱਥੇ ਬੱਲੇ ਬੱਲੇ ਕਰਾ ਦਾਂਗੇ, ਇੱਥੇ ਇੰਡਸਟਰੀ ਵੀ ਚੱਕ ਦਾਂਗੇ, ਇੱਥੇ ਆ ਵੀ ਲਿਆ ਦਾਂਗੇ, ਉੱਥੇ ਉਹ ਵੀ ਕਰ ਦਾਂਗੇ, ਤੁਹਾਨੂੰ ਆ ਵੀ ਦੇ ਦਾਂਗੇ, ਸਾਰਾ ਕੁਝ ਮੋਦੀ ਜੀ ਨੇ ਸਿੱਧੀ ਪਾਈਪ ਪਵਾ ਦੇਣੀ, ਉਹਦੇ ਰਾਹੀਂ ਸਾਰਾ ਕੁਝ ਆਊਗਾ ਫਿਰ ਤਾਂ। ਸੋ ਇਸ ਲਈ ਡਬਲ ਇੰਜਣ। ਤੇ ਇਧਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਭਾਈ ਸਾਡੇ ਕੋਲ ਤਾਂ 30 ਇੰਜਣ ਆ, 2 ਇੰਜਣ ਸਾਡੇ ਕੋਲ ਹੈਗੇ, ਤੀਜਾ ਤੁਸੀਂ ਜੋੜ ਦਿਓ ਸਾਡੇ ਨਾਲ ਡੱਬਾ। ਤੁਸੀਂ ਕਹਿੰਦੇ 1 ਸਾਲ ਲਈ ਸਾਨੂੰ ਮੌਕਾ ਦੇ ਦਿਓ, ਅਗਲੀ ਵਾਰ ਵੋਟਾਂ ਤਾਂ ਮੰਗਣ ਆਵਾਂਗੇ ਜੇ 1 ਸਾਲ ਤੁਸੀਂ ਸਾਡੀ ਤਸੱਲੀ ਹੋ ਜੂਗੀ ਤੁਹਾਡੀ। ਵੈਸੇ ਤਾਂ ਕਹਿੰਦੇ ਤਸੱਲੀ ਅਸੀਂ ਪੰਜਾਬ ਦੀ ਇਸੇ ਸਵਾ ਸਾਲ 'ਚ ਕਰਾਤੀ, ਜਿਹੜੀ ਸਰਕਾਰ ਰਹੀ ਹੈ ਸਾਡੀ, ਅਸੀਂ ਬੱਲੇ ਬੱਲੇ ਕਰਾਈ ਪਈ ਹੈ। ਇਸ਼ਤਿਹਾਰ ਚੱਕ ਕੇ ਤਾਂ ਦੇਖੋ, ਜਿੰਨਾ ਕੰਮ ਅਸੀਂ ਕਰਤਾ ਇਸ਼ਤਿਹਾਰਾਂ 'ਚ, ਉਹਨਾਂ ਕਿਸੇ ਸਰਕਾਰ ਨੇ ਕਦੇ ਕੀਤਾ ਹੀ ਨਹੀਂ। ਪਰ ਕਹਿੰਦੇ ਫੇਰ ਵੀ ਤੁਸੀਂ ਸਾਨੂੰ ਜਿਤਾ ਦਿਓ, ਸਾਡੇ MP ਬਣਾ ਦਿਓ ਰਿੰਕੂ ਨੂੰ, ਤੇ ਰਿੰਕੂ ਫਿਰ ਮੁੱਖ ਮੰਤਰੀ ਭਗਵੰਤ ਮਾਨ 2 ਇੰਜਣ, 3 ਇੰਜਣ ਕੇਜਰੀਵਾਲ ਦਿੱਲੀ ਤੱਕ ਬੈਠਾ ਸਾਡਾ, ਤਾਂ ਸਾਡੇ ਕੋਲ ਟ੍ਰਿਪਲ ਇੰਜਣ। ਸੋ ਉਸ ਲਈ ਉਸ ਤਰ੍ਹਾਂ ਵੋਟਾਂ ਮੰਗਦੇ ਨੇ। ਪਰ ਸਭ ਤੋਂ ਵੱਡਾ ਸਵਾਲ ਹੈ ਕਿ ਕਾਂਗਰਸ ਇਹ ਸੀਟ ਨੂੰ ਗਰੰਟਡ ਮੰਨਦੀ ਆ, ਇਤਿਹਾਸ ਗਵਾਹੀ ਭਰਦਾ ਕਿ 16 ਵਾਰ ਜਿੱਤੀ ਆ,
ਪਿਛਲੀ ਵਾਰ ਦੀਆਂ 4 ਲਗਾਤਾਰ ਜਿੱਤੀਆਂ ਹੋਈਆਂ ਹੈ ਨਾ, ਚਾਹੇ ਉਹ ਰਾਣਾ ਗੁਰਜੀਤ ਆ, ਚਾਹੇ ਮਹਿੰਦਰ KP ਆ, ਚਾਹੇ 2 ਵਾਰ ਚੌਧਰੀ ਸੰਤੋਖ ਸਿੰਘ ਆ। ਪਰ ਚੌਧਰੀ ਸੰਤੋਖ ਸਿੰਘ ਦੀ ਜਾਨ ਕਿੱਦਾਂ ਗਈ ਜੀ? ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਪੰਜਾਬ 'ਚ ਜਲੰਧਰ ਖੇਤਰ 'ਚ, ਬਿਲਕੁਲ, ਤੇ ਉਸ ਤੋਂ ਬਾਅਦ ਯਾਤਰਾ ਰੋਕ ਕੇ ਰਾਹੁਲ ਗਾਂਧੀ ਇਹਨਾਂ ਦੇ ਘਰੇ ਪਹੁੰਚੇ, ਪੁੱਤ ਨੂੰ, ਇਹਨਾਂ ਦੀ ਧਰਮ ਪਤਨੀ ਨੂੰ ਗੱਲ ਲਾ ਕੇ ਭਰੋਸਾ ਦਿਵਾਇਆ। ਭਰੋਸਾ ਸਿਰਫ ਟਿਕਟ ਦੇਣ ਤੱਕ ਸੀ? ਮੈਨੂੰ ਦੱਸ ਦਿਓ। ਵੈਸੇ ਤਾਂ ਪੰਜਾਬ ਦੀ ਕਾਂਗਰਸ ਫਾੜੀ ਆ, ਮਾੜੀ ਮੋਟੀ ਬੱਸ 'ਚ ਇਕੱਠਿਆਂ ਬੈਠ ਗਈ, ਚਲੋ ਅਖੀਰਲੇ ਦਿਨਾਂ 'ਚ ਹੱਥਾਂ 'ਚ ਪਾ ਕੇ ਦਿਖ ਦੁੱਖ ਗਏ ਇਕੱਠੇ, ਪਰ ਪੂਰੀ ਤਰ੍ਹਾਂ ਇਕੱਠੇ ਨਹੀਂ ਆ, ਸਾਰਿਆਂ ਨੂੰ ਪਤਾ। ਜੇ ਜਿੱਤ ਗਏ ਤਾਂ ਢਕਿਆ ਰਹਿ ਜੂ, ਜੇ ਹਾਰ ਗਏ ਤਾਂ ਦੇਖਿਓ ਕਿੰਨਾ ਭਾਂਬੜ ਫਟਣਾ। ਸਹੀ ਗੱਲ, ਸਾਰਾ ਪੈਣਾ ਉਹਨੇ ਹਰਾਇਆ, ਇਹਦੇ ਕਰਕੇ ਹਾਰੇ, ਉਹਨੇ ਆ ਕਿਹਾ ਸਾਰਾ ਕੁਝ ਹੋਣਾ। ਪਰ ਸਭ ਤੋਂ ਵੱਡਾ ਸਵਾਲ ਹੈ ਕਿ ਗਾਂਧੀ ਪਰਿਵਾਰ ਨੇ, ਕਾਂਗਰਸ ਹਾਈ ਕਮਾਂਡ ਨੇ ਚੌਧਰੀ ਪਰਿਵਾਰ ਨੂੰ ਲਵਾਰਸ ਕਿਉਂ ਛੱਡਿਆ? ਜੇ ਬੀਜੇਪੀ ਆਪਣੇ ਸਾਰੇ ਮੰਤਰੀ ਸੰਤਰੀ ਸਾਰਾ ਕੁਝ ਝੋਂਕ ਸਕਦੀ ਹੈ ਇੱਥੇ, ਜੇ ਕੇਜਰੀਵਾਲ ਗੇੜੇ ਤੇ ਗੇੜਾ, ਭਗਵੰਤ ਮਾਨ ਡੇਰੇ ਤੇ ਡੇਰਾ ਇੱਥੇ ਲਾ ਕੇ ਬੈਠ ਸਕਦਾ ਹੈ, ਸੁਖਬੀਰ ਬਾਦਲ ਨੇ ਭੋਗ ਤੋਂ ਪਹਿਲਾਂ ਤੇ ਭੋਗ ਤੋਂ ਬਾਅਦ ਤੁਰੰਤ ਆ ਕੇ ਰੈਲੀਆਂ ਕਰਕੇ ਮੈਚ ਪਖਾਇਆ, ਤਾਂ ਕੀ ਸੋਨੀਆ, ਕੀ ਪ੍ਰਿਯੰਕਾ, ਕੀ ਖੜਗੇ ਜਾਂ ਕੀ ਰਾਹੁਲ ਗਾਂਧੀ ਜਿਹੜਾ ਖੁਦ ਇੱਥੇ ਸੀ, ਜਿਹਦੇ ਉਹਦੇ ਯਾਤਰਾ ਦੇ ਦੌਰਾਨ ਜਾਨ ਗਈ, ਉਹਨੇ ਕਿਉਂ ਨਹੀਂ ਹੱਥ ਫੜਿਆ ਇਸ ਪਰਿਵਾਰ ਦਾ? ਇੱਕ ਵੀ ਰੈਲੀ, ਇੱਕ ਵੀ ਰੋਡ ਸ਼ੋ, ਇੱਕ ਵੀ ਕਾਗਜ਼ ਦਾਖਲ ਜਾਂ ਆਉਣ ਜਾਣ ਕਿਉਂ ਨਹੀਂ ਸਾਹਮਣੇ ਆਇਆ? ਇਹ ਵੱਡਾ ਸਵਾਲ ਹੈ। ਠੀਕ ਹੈ, ਕਰਨਾਟਕਾ 'ਚ ਲੜਾਈ ਵੱਡੀ ਲੜ ਰਹੀ ਹੈ ਕਾਂਗਰਸ ਤੇ ਉਸਨੂੰ ਉੱਥੇ ਉਮੀਦ ਬਹੁਤ ਹੈ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ 2 ਘੰਟੇ 4 ਘੰਟੇ ਬੜੇ ਚੁੱਪਰ ਰੱਖੇ ਨੇ, ਬੜੇ ਜਹਾਜ਼ ਜੂਜ ਨੇ, ਸਾਰੀਆਂ ਉਡਾਰੀਆਂ ਭਰਦੇ ਨੇ ਉਹ, ਸੋ ਇੱਧਰ ਨੂੰ ਭਰੀ ਜਾ ਸਕਦੀ ਸੀ ਉਡਾਰੀ। ਸੋ ਇਹ ਗੱਲ ਬਿਲਕੁਲ ਦਰੁਸਤ ਹੈ ਜੀ ਕਿ ਕਾਂਗਰਸ ਹਾਈ ਕਮਾਂਡ ਨੇ, ਗਾਂਧੀ ਪਰਿਵਾਰ ਨੇ ਚੌਧਰੀ ਪਰਿਵਾਰ ਦਾ ਹੱਥ ਛੱਡ ਦਿੱਤਾ। ਹੁਣ ਫੈਸਲਾ 16,21,000 ਵੋਟਰਾਂ ਨਹੀਂ ਕਰਨਾ ਕਿ ਉਹਨਾਂ 'ਚ ਕਿੰਨੇ ਲੋਕ ਹੱਥ ਫੜਦੇ ਨੇ ਕਾਂਗਰਸ ਦਾ, ਚੌਧਰੀ ਪਰਿਵਾਰ ਦਾ, ਜਾਂ ਕਿੰਨੇ ਨਹੀਂ। ਇਹ 13 ਤਰੀਕ ਨੂੰ ਪਤਾ ਲੱਗੇਗਾ। 10 ਤਰੀਕ ਨੂੰ ਵੋਟਾਂ ਮਸ਼ੀਨਾਂ 'ਚ ਪੈ ਕੇ ਕੈਦ ਹੋ ਜਾਣੀਆਂ, 13 ਨੂੰ ਸਵੇਰੇ 11-12 ਵਜੇ ਤੱਕ ਸਾਰਾ ਕੁਝ ਸਾਹਮਣੇ ਹੋਣਾ ਜੀ। ਜਲੰਧਰ ਦੀ ਇਹ ਜਿਮਣੀ ਚੋਣ ਲੋਕ ਸਭਾ ਦੀ ਸੀਟ ਨੂੰ ਲੈ ਕੇ ਹਰ ਇੱਕ ਜਣਾ ਆਪੋ ਆਪਣੀਆਂ ਕਿਆਸਰਾਈਆਂ ਲਾ ਰਿਹਾ ਹੋਊਗਾ। ਕੋਈ ਕਹਿੰਦਾ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਆ, ਤੀਜੇ ਦੇ ਲਈ ਜਿਹੜੀ ਦੌੜ ਦੇ ਵਿੱਚ ਭਾਜਪਾ, ਅਕਾਲੀ ਦਲ, ਇਹ ਜਿਹੜੇ ਆ ਹੋ ਸਕਦੇ ਆ। ਆਪਾਂ ਪਹਿਲਾਂ ਵੀ ਦੇਖਦੇ ਰਹੇ ਆ ਦੀਪਕ ਜੀ, ਵੀ ਜਦੋਂ ਇਦਾਂ ਦੇ ਆਉਂਦੇ ਆ ਅੰਦਰ ਖਾਤੇ ਲੁਕਵੇ ਜਿਹੜੇ ਆ ਉਹ ਆਪਸ 'ਚ ਸਮਝੌਤੇ ਹੋ ਜਾਂਦੇ ਆ। ਇਸ ਵਾਰ ਵੀ ਇਦਾਂ ਦੀਆਂ ਕੋਈ ਕਿਆਸਰਾਈਆਂ, ਉਮੀਦਾਂ ਹੈਗੀਆਂ? ਦੇਖੋ, ਇਹ ਨਾ ਲੋਕ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਖਾਸ ਕਰਕੇ ਮੀਡੀਆ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਬੀਜੇਪੀ ਨੇ ਜਿੰਨਾ ਜ਼ੋਰ ਲਾਇਆ, ਜਦੋਂ ਕਿ ਬੀਜੇਪੀ ਕੋਲ ਲੈ ਦੇ ਕਿਤੇ ਕੁਛ ਨਹੀਂ, 9 ਦੇ ਵਿੱਚੋਂ 9 ਦੇ 9 ਵਿਧਾਨ ਸਭਾ ਹਲਕੇ ਹਾਰ ਗਈ ਬੀਜੇਪੀ। ਬਿਲਕੁਲ, ਸ਼ਹਿਰੀ ਸੀ ਚਾਹੇ ਫਹਿਰੀ ਸੀ, ਜਿਹੜਾ ਕਹਿੰਦੇ ਜੀ ਸ਼ਹਿਰੀ ਵੋਟਰ ਸਾਨੂੰ ਪੈਂਦਾ, ਵਪਾਰੀ ਵੋਟਰ ਸਾਨੂੰ ਪੈਂਦਾ, ਕੋਈ ਨਹੀਂ ਪਿਆ ਉਹਨਾਂ ਨੂੰ। ਭਾਈ ਦੂਰ ਨੀਗਾ, ਚਾਹੇ ਉਹ ਕਾਂਗਰਸ ਨੂੰ ਪਏ, ਚਾਹੇ ਉਹ ਆਪ ਨੂੰ ਪਏ, ਨਹੀਂ ਪਏ, ਇਹਨਾਂ ਦੀ ਕੋਈ ਸੀਟ ਨਹੀਂ। ਉਹਦੇ ਬਾਵਜੂਦ ਜਿੰਨੀ ਤਾਕਤ ਝੌਂਕੀ ਆ, ਜਿੰਨਾ ਜ਼ੋਰ ਲਾਇਆ, ਕੀ ਇਹ 24 ਲਈ ਜ਼ੋਰ ਆ ਜੀ, ਸੱਚਮੁੱਚ ਇਸ ਵਾਰ ਲਈ ਜ਼ੋਰ ਆ, ਜਾਂ ਆਮ ਆਦਮੀ ਪਾਰਟੀ ਨੂੰ ਬਚਾਉਣ ਲਈ ਜ਼ੋਰ ਆ? ਉਸ ਹਲਕੇ 'ਚ, ਕਿਉਂਕਿ ਆਮ ਆਦਮੀ ਪਾਰਟੀ ਨੂੰ ਬਚਾਉਣ ਲਈ ਗੁਜਰਾਤ ਤੱਕ ਗਈ ਸੀ, ਆਮ ਆਦਮੀ ਪਾਰਟੀ ਇਹਨਾਂ ਨੂੰ ਬਚਾਉਣ ਲਈ ਦੇਖਿਓ ਰਾਜਸਥਾਨ ਤੱਕ ਆਊਗੀ। ਇਸ ਲਈ ਉਸ ਹਵਾਲੇ ਨਾਲ ਖਾਸੀ ਚਰਚਾ ਹੈ ਕਿ ਕਿਤੇ ਉਹਨੂੰ ਬਚਾਉਣ ਤਾਂ ਨਹੀਂ ਆ ਗਏ, ਕਿ ਜੇ ਇਹਨਾਂ ਦੀ ਝੋਲੀ 'ਚ ਵੱਧ ਵੋਟਾਂ ਪੈਂਦੀਆਂ ਨੇ ਤਦ ਕੀ ਉਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਊਗਾ ਜਾਂ ਉਹਦਾ ਨੁਕਸਾਨ ਹੋਊਗਾ? ਹੁਣ ਇਹ ਸਮਝਣ ਦੀ, ਕਿਉਂਕਿ ਵੋਟਾਂ ਤਾਂ ਉਹਨਾਂ ਲੋਕਾਂ ਦੀ ਲੈਣੀਆਂ ਜਿੱਥੇ ਇਹਨਾਂ ਦੇ ਵੀ MLA ਹੈਗੇ ਨੇ। ਬਿਲਕੁਲ, ਇਸ ਲਈ ਇਹਨਾਂ ਨੂੰ ਨੁਕਸਾਨ ਵੀ ਹੋ ਸਕਦਾ। ਇਹ ਅਜੇ ਅੰਦਾਜ਼ੇ ਨੇ, ਜਦੋਂ ਕਿ ਮੰਨਿਆ ਜਾ ਰਿਹਾ ਰਾਜ ਕਰਨਵੀਰ ਸਿੰਘ ਜੀ ਕਿ ਇਸ ਵਾਰ ਨਕੋਦਰ ਸ਼ਹਿਰ ਦੇ ਵਿੱਚ, ਇਸ ਵਾਰ ਆਦਮਪੁਰ ਵਾਲੇ ਖੇਤਰ 'ਚ, ਤੇ ਇਸ ਵਾਰ ਜਲੰਧਰ ਸ਼ਹਿਰ ਦੇ ਵਿੱਚ ਬੀਜੇਪੀ ਦੀ ਝੋਲੀ 'ਚ ਵੋਟਾਂ ਵੱਧ ਪੈਣ ਦੀ ਸੰਭਾਵਨਾ ਹੈ। ਤੇ ਜਦੋਂ ਕਿ ਡਾਕਟਰ ਸੁੱਖੀ ਦੀ ਆਪਣੀ ਇਮੇਜ ਕਰਕੇ ਔਰ ਸੁਖਬੀਰ ਸਿੰਘ ਬਾਦਲ ਦੀ ਲਾਈ ਗਈ ਜੋਰ ਜਮਾਇਸ਼ ਤੇ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਕਰਕੇ ਪਿੰਡਾਂ 'ਚ ਇਸ ਵਾਰ ਕੁਝ ਵੋਟਾਂ ਨਿਕਲ ਸਕਦੀਆਂ ਨੇ ਅਕਾਲੀ ਦਲ ਨੂੰ ਚੰਗੀਆਂ। ਤੇ ਜੇਕਰ ਦੋਵਾਂ ਦੀ ਵੋਟ ਬੈਂਕ ਵੱਧਦੀ ਆ ਤਾਂ ਉਹ ਕਿਹਦਾ ਵੋਟ ਬੈਂਕ ਪਿਛਲੀ ਵਾਰ ਨਾਲੋਂ ਘਟਣਾ, ਕੀ ਕਾਂਗਰਸ ਦਾ, ਕੀ ਆਪ ਦਾ? ਇਹ ਵੱਡਾ ਸਵਾਲ ਖੜਾ। ਸੋ ਇਸ ਲਈ ਹੁਣ ਮੰਨਿਆ ਜਾ ਰਿਹਾ ਕਿ ਬੀਜੇਪੀ ਤੇ ਭਾਜਪਾ, ਬੀਜੇਪੀ ਤੇ ਅਕਾਲੀ ਦਲ, ਇਹ ਦੋਏ ਹੁਣ ਤੀਜੇ ਚੌਥੇ ਲਈ ਨਹੀਂ, ਦੂਜੇ ਤੀਜੇ ਨੰਬਰ ਲਈ ਲੜ ਰਹੇ ਨੇ। ਤੇ ਫਿਰ ਪਹਿਲੇ ਨੰਬਰ ਲਈ ਕੌਣ ਲੜ ਰਿਹਾ? ਆਪ ਤੇ ਕਾਂਗਰਸ। ਤੇ ਉਹਨਾਂ ਦੇ ਵਿੱਚੋਂ ਕਿਹਦੀਆਂ ਵੋਟਾਂ ਖਾਈਆਂ ਜਾਣੀਆਂ, ਕਿਹਦੀਆਂ ਨਹੀਂ, ਇਹ ਨਤੀਜੇ ਦੱਸਣਗੇ ਜੀ। ਲੋਕਾਂ ਦੀ ਦੁਵਿਧਾ, ਪਾਰਟੀਆਂ ਦੀ ਦੁਵਿਧਾ ਇਸ ਜਲੰਧਰ ਦੇ ਇੱਕ ਇਹੋ ਜਿਹੇ ਪਿੰਡ ਤੋਂ ਵੀ ਪਤਾ ਲੱਗਦੀ ਆ। ਕਹਿੰਦੇ ਜਿਹਦੇ ਕੋਲ 2 MP, 2 MLA, 3 ਸਰਪੰਚ, ਲੋਕਾਂ ਨੂੰ ਵੀ ਤਾਂ ਪਤਾ ਨਹੀਂ ਲੱਗਦਾ ਕਿਹਦੇ ਵੱਲ ਜਾਣਾ ਆ। ਨਹੀਂ, ਇਹ ਨਾ ਕਮਾਲ ਦਾ ਸਿਸਟਮ ਹੈ
ਤੁਹਾਡੇ ਧਿਆਨ 'ਚ ਹੋਣਾ ਰਾਜਕਨਵੀਰ ਸਿੰਘ, ਜਦੋਂ ਪਿੰਡ 'ਚ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨਾ, ਜੀ। ਤਾਂ ਕਿੰਨੀ ਵਾਰ ਹੋਇਆ ਕਿ ਇੱਕੋ ਪਰਿਵਾਰ ਇੱਕੋ ਛੱਤ ਥੱਲੇ ਰਹਿੰਦਾ। ਹੂੰ, ਮਤਲਬ ਮੇਰੇ ਕੋਲ ਮੇਰੇ ਪਿੰਡ ਦੀ ਮੇਰੇ ਆਪਣੇ ਪਰਿਵਾਰਾਂ 'ਚੋਂ ਇੱਕ ਉਦਾਹਰਨ ਆ। ਠੀਕ ਹੈ। ਸਾਡੇ ਮੁਹੱਲੇ ਦੇ ਵਿੱਚ ਇੱਕ ਪਰਿਵਾਰ ਆ, ਜੱਟ ਹੂੰ, ਸਿੱਖ ਪਰਿਵਾਰ ਆ। ਉਹ ਪਰਿਵਾਰ 'ਚ ਪਤੀ ਪਤਨੀ ਹੂੰ, ਤੇ ਉਹਨਾਂ ਦੇ 3 ਜਵਾਕ ਨੇ, ਤਿੰਨਾਂ 'ਚੋਂ ਇੱਕ ਜਵਾਕ ਅਜੇ ਛੋਟਾ, 2 ਦੀਆਂ ਵੋਟਾਂ। ਹੂੰ, 4 ਮੈਂਬਰ ਨੇ। 4ਾਂ 'ਚੋਂ ਘਰ ਵਾਲੀ ਤੇ ਮਤਲਬ ਕਿ ਘਰ ਵਾਲੇ ਦੀ ਉਹਨਾਂ ਦੀ ਵੋਟ ਕਿਸੇ ਹੋਰ ਪੰਚ ਦੇ ਵਾਰਡ 'ਚ ਆ ਤੇ ਨਿਆਣਿਆਂ ਦੀ ਕਿਸੇ ਹੋਰ ਪੰਚ ਦੇ ਵਾਰਡ 'ਚ। ਏਦਾਂ ਹੋ ਸਕਦਾ? ਘਰ ਤੇ ਵੰਡੀਆਂ ਪਾਈਆਂ। ਇਹ ਏਦਾਂ ਪੰਜਾਬ 'ਚ ਕਿੰਨੀ ਥਾਵਾਂ ਹੁੰਦਾ ਕਿ ਪਤਾ ਹੂੰ, ਹੁੰਦਾ ਕਿ ਆਹ ਪਰਿਵਾਰ ਪੱਕਾ ਫਲਾਣੇ ਨੂੰ ਪੈ ਸਕਦਾ, ਇਸ ਲਈ ਦੀਆਂ ਵੋਟਾਂ ਤੋੜ ਦਿਓ, ਤੋੜ ਦੋ। ਪਾ ਦਿਓ। ਸਰਪੰਚੀ ਨੂੰ ਤਾਂ ਪੈ ਜਾਣੀਆਂ ਸਾਰੀਆਂ, ਪਰ ਪੰਚੀ ਦੇ ਮਾਮਲੇ 'ਚ ਖੇਡ ਹੋ ਜਾਂਦੀ ਆ। ਹੂੰ, ਉਸੇ ਤਰ੍ਹਾਂ ਜਲੰਧਰ ਖੇਤਰ ਦਾ ਇੱਕ ਪਿੰਡ ਆ, ਉਹ ਪਿੰਡ ਦੇ ਵਿੱਚ ਇਸੇ ਤਰ੍ਹਾਂ ਵੰਡੀਆਂ ਨਹੀਂ, ਉਹ 2 ਜ਼ਿਲ੍ਹਿਆਂ 'ਚ ਵੰਡਿਆ ਹੋਇਆ ਪਿੰਡ। ਦੇਖੋ। ਹੈਰਾਨੀ ਦੀ ਗੱਲ ਆ ਹੂੰ, ਕਿ ਇਸ ਨੂੰ ਦੁਰਸਤ ਕਰਨ ਦੀ ਕਦੇ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਹੂੰ, ਪਿੰਡ ਇੱਕ ਆ, ਵੱਡਾ ਪਿੰਡ ਆ, ਠੀਕ ਆ, ਵੱਡੇ ਪਿੰਡ ਦੇ ਨਾਤੇ ਆਪਾਂ ਦੇਖਿਆ 2-2 3-3 ਪੰਚਾਇਤਾਂ ਹੁੰਦੀਆਂ ਨੇ। ਜੀ, ਉਸ ਨਾਤੇ ਪੰਚਾਇਤਾਂ ਇੱਥੇ 3 ਨੇ, 10,000 ਦੇ ਕਰੀਬ ਆਬਾਦੀ ਆ ਪਿੰਡ ਦੀ। ਜੀ, ਪਿੰਡ ਹੈ ਤੇ ਉਸ ਨਾਤੇ ਇਹਦੀਆਂ 3 ਪੰਚਾਇਤਾਂ ਨੇ। ਪਰ ਇਹ ਵੀ ਆਪਣੇ ਆਪ 'ਚ ਕਮਾਲ ਹੈ ਕਿ ਇਸ ਪਿੰਡ ਦੇ ਐਮਐਲਏ ਵੀ 2 ਨੇ, ਦੇਖੋ। ਇਸ ਪਿੰਡ ਦੇ ਐਮਪੀ ਵੀ 2 ਨੇ, ਇਸ ਪਿੰਡ ਦੇ ਐਸਡੀਐਮ ਵੀ 2 ਨੇ, ਇਸ ਪਿੰਡ ਦੇ ਤਹਿਸੀਲਦਾਰ ਵੀ 2 ਨੇ, ਇਸ ਪਿੰਡ ਦੇ ਥਾਣੇਦਾਰ ਵੀ 2 ਨੇ। ਦੇਖੋ। ਹੁਣ ਵੋਟਾਂ ਹੋ ਰਹੀਆਂ ਨੇ, ਅੱਧਾ ਪਿੰਡ ਜਲੰਧਰ 'ਚ ਪੈਂਦਾ, ਅੱਧਾ ਪਿੰਡ ਕਪੂਰਥਲੇ ਜ਼ਿਲ੍ਹੇ 'ਚ ਪੈਂਦਾ। ਹੂੰ, ਇਸ ਲਈ ਹੁਣ ਐਮਐਲਏ ਵੀ ਅੱਡ ਹੈ, ਐਮਪੀ ਵੀ ਅੱਡ ਹੈ, ਥਾਣੇ ਵੀ ਅੱਡ ਨੇ, ਹੈਨਾ, ਥਾਣੇਦਾਰ ਵੀ ਅੱਡ ਨੇ, ਤਹਿਸੀਲਦਾਰ ਵੀ ਅੱਡ ਨੇ। ਹੁਣ ਹੋ ਕੀ ਰਿਹਾ ਕਿ ਅੱਧੇ ਪਿੰਡ 'ਚ ਤਾਂ ਝੰਡੀਆਂ ਲੱਗੀਆਂ। ਹੂੰ, ਕਹਿੰਦੇ ਕਿ ਪਿੰਡ ਅੱਧੇ ਦੀਆਂ 10,000 'ਚੋਂ ਮੰਨ ਲਓ 5,000 6,000 ਦੀ ਤਾਂ ਵੋਟ ਆ, ਅੱਧੇ ਪਿੰਡ 'ਚ ਝੰਡੀਆਂ ਲਾਤੀਆਂ, ਪ੍ਰਚਾਰ ਹੋ ਗਿਆ, ਬੂਆ ਖੜਕਾ ਕੇ ਕਹਿਤਾ। ਪਰ ਜਦੋਂ ਰੈਲੀ ਹੁੰਦੀ ਆ, ਰੈਲੀ ਤੋਂ ਬਾਅਦ ਫਿਰ ਕੋਲਡ ਡਰਿੰਕ ਵੀ ਵਰਤਾਉਣਾ ਹੁੰਦਾ, ਕਹਿੰਦੇ ਉਹ 10,000 ਹੀ ਲੱਗ ਜਾਂਦਾ। ਹੂੰ। ਪੀਣ, ਸਮੋਸੇ ਖਾਣ, ਸਾਰਾ ਪਿੰਡ ਆ ਜਾਂਦਾ ਕਹਿੰਦੇ। ਹੁਣ ਪਾਰਟੀਆਂ ਨੂੰ ਸਮਝ ਨਹੀਂ ਆਉਂਦੀ ਕਿ ਰੋਕਣ ਕਿਹਨੂੰ, ਪਤਾ ਨਹੀਂ ਲੱਗਦਾ। ਪਰ ਪਿੰਡ 'ਚ ਜਦੋਂ ਕਿਸੇ ਦਾ ਰਿਸ਼ਤੇਦਾਰ ਆ ਜਾਵੇ, ਕਹਿੰਦੇ ਫਿਰ ਘਰ ਲੱਭਣਾ ਔਖਾ ਹੋ ਜਾਂਦਾ, ਫਿਰ ਉਹਨੂੰ ਪੁੱਛਣਾ ਪੈਂਦਾ ਜਲੰਧਰ ਵਾਲੇ ਦਿਆਲਪੁਰਾ ਜਾਣਾ ਕਿ ਕਪੂਰਥਲੇ ਵਾਲੇ ਦਿਆਲਪੁਰਾ ਜਾਣਾ। ਜਲੰਧਰ ਤੇ ਕਪੂਰਥਲਾ ਜ਼ਿਲ੍ਹੇ ਦਾ ਪਿੰਡ ਦਿਆਲਪੁਰਾ, 9500 ਦੀ ਆਬਾਦੀ ਵਾਲਾ ਪਿੰਡ ਹੈ ਨਾ, ਸ਼ਹੀਦ ਆਜ਼ਮ ਭਗਤ ਸਿੰਘ ਦੀ ਭੈਣ ਦੇ ਸਹੁਰਿਆਂ ਦਾ ਪਿੰਡ। ਤੇ ਇਸ ਪਿੰਡ 'ਚ ਜੇ ਕਿਸੇ ਦਾ ਰਿਸ਼ਤੇਦਾਰ ਆ ਜਾਵੇ ਤਾਂ ਉਹ ਨਾਂ ਨਾਲ ਕਿਸੇ ਦੇ ਘਰੇ ਨਹੀਂ ਜਾ ਸਕਦਾ, ਪੁੱਛਣਾ ਪੈਂਦਾ ਕਿ ਜਲੰਧਰ ਵਾਲੇ ਦਿਆਲਪੁਰੇ ਜਾਣਾ ਕਿ ਕਪੂਰਥਲੇ ਵਾਲੇ ਦਿਆਲਪੁਰੇ ਜਾਣਾ। ਸੋ ਆਹ ਸਥਿਤੀ 'ਚੋਂ ਪਿੰਡ ਲੰਘ ਰਿਹਾ ਜੀ। ਇੱਕ ਪੰਚਾਇਤ ਜਲੰਧਰ ਵਾਲੇ ਖੇਤਰ ਦੀ ਆ, 2 ਪੰਚਾਇਤਾਂ ਕਪੂਰਥਲੇ ਵਾਲੇ ਜ਼ਿਲ੍ਹੇ 'ਚ ਪੈਂਦੀਆਂ। ਸਕੂਲ ਵੀ ਅੱਡੋ ਅੱਡ ਨੇ, ਗੁਰਦੁਆਰੇ ਵੀ ਅੱਡੋ ਅੱਡ ਨੇ ਜ਼ਿਲ੍ਹਿਆਂ ਬਾਈ। ਤੇ ਕਹਿੰਦੇ ਕਿ ਮੁਸ਼ਕਲ ਇਹ ਹੁੰਦੀ ਹੈ ਸਭ ਤੋਂ ਬੜੀ, ਜਦੋਂ ਪਿੰਡ 'ਚ ਕੋਈ ਘਟਨਾ ਵਾਪਰ ਜਾਵੇ, ਪੁਲਿਸ ਇਸੇ ਗੱਲ 'ਚ ਲੜਦੀ ਰਹਿੰਦੀ ਹੈ ਕਿ ਤੁਹਾਡੀ ਹੱਦ ਆ, ਤੁਹਾਡੀ ਹੱਦ ਆ, ਤੇ ਚਾਹੇ ਬੰਦਿਆਂ ਦਾ ਨੁਕਸਾਨ ਹੋ ਜਾਵੇ ਜਾਨੂੰ। ਸੋ ਇਹ ਵਰਤਾਰਾ ਵਾਪਰ ਰਿਹਾ ਜੀ। 9500 ਦੀ ਆਬਾਦੀ ਵਾਲੇ ਦਿਆਲਪੁਰਾ ਪਿੰਡ, ਅੱਜ ਵੀ ਅੱਧਾ ਪਿੰਡ ਜਲੰਧਰ ਲਈ ਵੋਟਾਂ ਪਾਊਗਾ, ਅੱਧਾ ਪਿੰਡ ਬੈਠੂਗਾ ਚੁੱਪ ਕਰਕੇ। ਤੇ ਇਹੋ ਜਿਹੇ ਪਿੰਡ ਵੀ ਪੰਜਾਬ 'ਚ ਹੈਗੇ ਨੇ ਕਿ ਅੱਧੇ ਪਿੰਡ 'ਚ ਸਪੀਕਰ ਨੇ, ਅੱਧੇ ਪਿੰਡ 'ਚ ਵੋਟਰ ਨੇ, ਅੱਧੇ ਪਿੰਡ 'ਚ ਪ੍ਰਚਾਰ ਆ, ਅੱਧੇ ਪਿੰਡ 'ਚ ਕੁਛ ਵੀ ਨਹੀਂਗਾ। ਤੇ ਉਹਦਾ ਨੁਕਸਾਨ ਕਹਿੰਦੇ ਪਿੰਡ ਨੂੰ ਝੱਲਣਾ ਪੈਂਦਾ ਗ੍ਰਾਂਟਾਂ ਦੇ ਮਾਮਲੇ 'ਚ, ਵਿਕਾਸ ਦੇ ਮਾਮਲੇ 'ਚ। ਗ੍ਰਾਂਟ ਆਈ ਕਿਹੜੇ ਖੇਤਰ ਲਈ ਹੈ ਜੀ, ਕਿਹੜੀ ਗਲੀ 'ਚ ਲੱਗੂਗੀ, ਕਿਹੜੀ 'ਚ ਨਹੀਂ ਲੱਗੂਗੀ, ਇਸੇ ਮਸਲੇ ਜੁੜਿਆ ਰਹਿੰਦਾ। ਇਸ ਚੱਕਰ 'ਚ ਕਹਿੰਦੇ ਲੀਡਰ ਦੂਰ ਹੀ ਰਹਿੰਦੇ ਨੇ ਕਿ ਵਿਵਾਦ 'ਚ ਨਾ ਪਾਓ। ਸੋ ਉਹਦਾ ਨੁਕਸਾਨ ਪਿੰਡ ਨੂੰ ਭੁਗਤਣਾ ਪੈਂਦਾ। ਕਹਿੰਦੇ ਕਿ ਇੱਕ ਜ਼ਿਲ੍ਹੇ 'ਚ ਤਾਂ ਕਰ ਦਿਓ ਸਾਨੂੰ, ਜਾਂ ਦਿਆਲਪੁਰੇ 'ਚ, ਦਿਆਲਪੁਰੇ ਨੂੰ ਪੂਰੇ ਕਪੂਰਥਲੇ 'ਚ ਕਰ ਦਿਓ, ਜਾਂ ਪੂਰੇ ਜਲੰਧਰ 'ਚ ਕਰ ਦਿਓ। ਸੋ ਜੀ ਇਹ ਹੁਣ ਇਹ ਵੋਟਾਂ ਨੂੰ ਲੈ ਕੇ ਪਿੰਡ ਇੱਕ ਵਾਰ ਫੇਰ ਚਰਚਾ 'ਚ ਹੈ। ਇੱਥੇ ਇੱਕ ਟਰਮ ਵਰਤੀ ਜਾਂਦੀ ਆ ਦੀਪਕ ਜੀ, ਜੈਰੀਮੈਂਡਰਿੰਗ। ਜੈਰੀਮੈਂਡਰਿੰਗ ਇੱਕ ਅਜਿਹਾ ਵਰਤਾਰਾ ਜਿਸ ਦੇ ਵਿੱਚ ਜਿਹੜੇ ਪੋਲੀਟੀਸ਼ੀਅਨ ਆਪਣੀ ਕਮੇਟੀ ਬਣਾ ਕੇ ਹਲਕੇ ਦੀਆਂ ਜਿਹੜੀਆਂ ਆ ਉਹ ਤੈਅ ਕਰਦੇ ਆ ਵੀ ਕਿਹੜਾ ਇਲਾਕਾ ਕਿੱਦਾਂ ਆ। ਸੋ ਕਿਤੇ ਕਿਸੇ ਦੀ ਜਦੋਂ ਮੈਜੋਰਟੀ ਹੁੰਦੀ, ਜਦੋਂ ਉਹਨੂੰ ਤੋੜਨਾ ਹੁੰਦਾ ਤੇ ਉਹਨੂੰ ਫਿਰ 2 ਹਲਕਿਆਂ 'ਚ ਏਦਾਂ ਵੰਡ ਦਿੱਤਾ ਜਾਂਦਾ ਆ। ਸੋ ਲੱਗ ਇਹੀ ਰਿਹਾ ਵੀ ਦਿਆਲਪੁਰਾ ਵਾਲਿਆਂ ਦੇ ਨਾਲ ਵੀ ਕੁਛ ਏਦਾਂ ਦਾ ਹੀ ਜਿਹੜਾ ਆ ਉਹ ਵਾਪਰਿਆ ਹੈਗਾ ਆ ਜੀ। ਬਿਲਕੁਲ। ਅਗਲੀ ਦੀਪਕ ਜੀ ਗੱਲ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਬਾਹਰ 32 ਘੰਟਿਆਂ 'ਚ 2 ਧਮਾਕੇ। ਕੀ ਆ ਇਸ ਟਾਈਮ ਉੱਥੋਂ ਦੇ ਹਾਲਾਤ ਤੇ ਕੀ ਚੀਜ਼ਾਂ ਇਸ ਦੇ ਬਾਬਤ ਸਾਹਮਣੇ ਆਈਆਂ? ਦੇਖੋ, ਮਾਹੌਲ ਸੁਖਾਵਾਂ ਹੈ, ਪਰ ਲੋਕਾਂ 'ਚ ਖੌਫ ਹੈਗਾ। ਖੌਫ ਦਾ ਕਾਰਨ ਵੀ ਇਹ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਬਾਹਰ, ਮਾਤਰ ਦਰਬਾਰ ਸਾਹਿਬ ਤੋਂ 800 ਮੀਟਰ ਦੀ ਦੂਰੀ ਤੇ ਸਭ ਤੋਂ ਵੱਡੀ ਜਿਹੜੀ ਸਰਾਂ ਹੈ, ਸਾਰਾਗੜ੍ਹੀ ਸਰਾਂ ਹੈ, ਉਹਦੇ ਸਾਹਮਣੇ ਜਿਹੜੀ ਉਹਨਾਂ ਦੀ ਪਾਰਕਿੰਗ ਹੈ, ਉਹਦੇ ਬਿਲਕੁਲ ਇੱਕੋ ਥਾਂ ਤੇ 10 ਮੀਟਰ ਦੀ ਦੂਰੀ ਤੇ 2 ਧਮਾਕੇ ਹੋਏ ਆਪਸ 'ਚ ਜੀ।
ਜਿੱਥੇ ਪਹਿਲਾ ਧਮਾਕਾ ਹੋਇਆ ਸ਼ਨੀਵਾਰ ਦੀ ਦੇਰ ਰਾਤ ਤੇ ਐਤਵਾਰ ਦੀ ਸਵੇਰ ਦੇ ਵੇਲੇ, ਹੈ ਨਾ, ਰਾਤ ਨੂੰ 11:30 ਪੌਣੇ 12 ਦੇ ਲਾਗੇ, ਉੱਥੇ ਹੀ ਦੂਏ ਦਿਨ ਫਿਰ ਸੋਮਵਾਰ ਨੂੰ ਧਮਾਕਾ ਹੋ ਗਿਆ। ਸੋ ਇਸ ਲਈ ਉਹ ਤੜਕਸਾਰ ਦਾ ਧਮਾਕਾ ਸਵੇਰੇ 6 ਵਜੇ ਦੇ, ਸੋ 10 ਮਿੰਟ ਦੀ ਦੂਰੀ ਤੇ 2 ਧਮਾਕੇ, ਤੇ ਇਹ 2 ਧਮਾਕਿਆਂ ਨੇ ਲੋਕਾਂ ਨੂੰ ਫਿਕਰਮੰਦੀ ਜ਼ਰੂਰ ਪਾਇਆ। ਬੇਸ਼ੱਕ ਪਹਿਲਾ ਜਿਹੜਾ ਰਾਤ ਨੂੰ ਧਮਾਕਾ ਹੋਇਆ ਸੀ ਉਹਦੇ ਨਾਲ ਕੱਚ ਦੇ ਟੁਕੜੇ ਟੁੱਟੇ ਤੇ ਕੁਝ ਲੋਕਾਂ ਦੇ ਵੱਜੇ, ਕਿਉਂਕਿ ਧਮਾਕਾ ਇਸ ਤਰ੍ਹਾਂ ਸੀ ਕਿ ਜਿਵੇਂ ਸਿਰਫ ਡਰਾਉਣ ਲਈ ਹੋਵੇ, ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਨਾ ਹੋਵੇ। ਤੇ ਦੂਸਰਾ ਧਮਾਕਾ ਵੀ ਇਸੇ ਤਰ੍ਹਾਂ ਦਾ ਕੁਝ ਸੀਗਾ, ਉਹ ਇੰਨਾ ਜਾਨਦਾਰ ਨਹੀਂ ਸੀਗਾ ਕਿ ਉਹ ਸੀਮੈਂਟ ਹਿਲਾ ਦੇਵੇ, ਪਿੱਲਰ ਹਿਲਾ ਦੇਵੇ, ਥੰਮਲੇ ਡੇਗ ਦੇਵੇ ਜਾਂ ਕਿਸੇ ਨੂੰ ਸਿੱਧਾ ਨੁਕਸਾਨ ਕਰ ਦੇਵੇ, ਪਰ ਉਹ ਵਿਸਫੋਟਕ ਸਮੱਗਰੀ ਸੀ ਕਹਿੰਦੇ। ਠੀਕ ਹੈ। ਉਹਦੀ ਜਾਂਚ ਤੋਂ ਕਹਿੰਦੇ ਕਿ ਇਹ ਮੰਨਿਆ ਜਾ ਰਿਹਾ ਕਿ ਉਹ ਪਹਿਲਾਂ ਲੱਗਿਆ ਸੀ ਕਿ ਚਿਮਨੀ ਚੋਂ ਜੀ ਗੈਸ ਦਾ ਜੀ, ਥੱਲੇ ਹੋਟਲ ਹੈ ਜੀ, ਦੁਕਾਨ ਹੈ ਜੀ, ਉਹਨਾਂ ਦਾ ਸਿਲੰਡਰ ਦਾ ਜੀ, ਉਹ ਚਿਮਨੀ ਚੋਂ ਧਮਾਕਾ, ਅਜਿਹੀਆਂ ਕੁਝ ਚੀਜ਼ਾਂ ਮੰਨੀਆਂ ਗਈਆਂ। ਫਿਰ ਜੀ ਉੱਥੇ ਵੀ ਸੀਵਰੇਜ ਪੱਟ ਕੇ ਦੇਖਣ ਲੱਗੇ ਕਿ ਇਹਦੇ ਵਿੱਚੋਂ ਤਾਂ ਨਹੀਂ ਕਿਤੇ ਗੈਸ ਆ ਗਈ ਜੀ ਕੁਛ, ਉਹ ਸਾਰਾ ਕੁਝ ਹੋ ਗਿਆ। ਪਰ ਹੁਣ ਮੁੱਢਲੀ ਜਾਂਚ ਚੋਂ ਪਤਾ ਲੱਗਿਆ ਕਿ 31-32 ਘੰਟਿਆਂ ਦੇ ਫਰਕ ਨਾਲ ਜਿਹੜੇ 2 ਧਮਾਕੇ ਹੋਏ ਨੇ, ਇਹ ਬਿਲਕੁਲ ਇਹਦੇ ਵਿੱਚ ਕੁਝ ਵਿਸਫੋਟਕ ਚੀਜ਼ਾਂ ਵੀ ਵਰਤੀਆਂ ਗਈਆਂ ਨੇ। ਇਹਦੇ ਵਿੱਚ ਕੋਲਡ ਡਰਿੰਕ ਪੀਣ ਲਈ ਵਰਤੇ ਜਾਂਦੇ ਕੈਨ ਦੀ ਵੀ ਕਿਤੇ ਵਰਤੋਂ ਹੋਈ ਆ, ਉਹਦੇ ਵੀ ਟੁਕੜੇ ਕੁਝ ਮਿਲੇ ਨੇ। ਇਹ ਵੀ ਸ਼ੰਕੇ ਸ਼ੋਭੇ ਨੇ ਕਿ ਉਹਨਾਂ ਦੇ ਵਿੱਚ ਕੁਝ ਪਾ ਕੇ। ਔਰ ਸਭ ਤੋਂ ਜਿਹੜੀ ਖਾਸ ਗੱਲ ਇਹ ਹੈ ਕਿ ਹੁਣ ਪੁਲਿਸ ਇੱਥੇ ਆ ਕੇ ਉਹਨਾਂ ਦੀ ਜਾਂਚ ਰੁਕ ਰਹੀ ਆ ਕਿ 10 ਮਤਲਬ ਕਿ ਜਿਹੜਾ 10 ਫੁੱਟ ਉੱਪਰ ਆ, ਥੱਲੇ ਸੜਕ ਤੋਂ ਲੈ ਕੇ 10 ਫੁੱਟ ਉੱਪਰ ਤੱਕ ਕੈਮਰਾ ਦੀ ਮਾਰ ਆ, ਉਹ ਤੋਂ ਉੱਪਰ ਹੈ ਹੀ ਨਹੀਂ। ਤੇ ਇਹ ਮੰਨਿਆ ਜਾ ਰਿਹਾ ਕਿ ਪਾਰਕਿੰਗ ਦੀ ਜਿਹੜੀ ਟੌਪ ਹੈ, ਜਿਹੜੀ ਖੁੱਲੀ ਛੱਤ ਹੈ, ਉੱਥੋਂ ਸਮੱਗਰੀ ਸਿੱਟੀ ਗਈ ਆ, ਤੇ ਉਹ ਤੋਂ 1 ਫਲੋਰ ਥੱਲੇ ਆ ਕੇ ਪੁਲ ਦੇ ਰਾਹੀਂ ਗੱਡੀਆਂ ਨਿਕਲ ਜਾਂਦੀਆਂ, ਇਸ ਲਈ ਨਾ ਉੱਥੇ ਚੈੱਕ ਹੁੰਦਾ ਨਾ ਕੁਝ ਹੁੰਦਾ। ਉਹ ਸਾਰਾ ਕੁਝ ਕੈਮਰੇ ਦੀ ਨਜ਼ਰ 'ਚ ਨਹੀਂ ਆਇਆ। ਠੀਕ ਆ। ਇਸ ਤਰ੍ਹਾਂ ਇਹ ਮੰਨਿਆ ਜਾ ਰਿਹਾ ਕਿ ਉਹ ਕੈਮਰੇ ਦੀ ਨਜ਼ਰ ਤੋਂ ਬਚਣ ਦੇ ਲਈ ਉੱਪਰੋਂ ਕੁਝ, ਹੁਣ ਪੁਲਿਸ ਨੇ ਉੱਥੇ ਫਲੈਗ ਮਾਰਚ ਕਰ ਲਿਆ। ਕੀ ਫਲੈਗ ਮਾਰਚ ਨਾਲ ਵਿਸਫੋਟ ਰੁਕ ਜਾਣਗੇ? ਸਵਾਲ ਇਹ ਹੈ। ਫਲੈਗ ਮਾਰਚ ਕਿਤੇ ਲੋਕਾਂ 'ਚ ਦਹਿਸ਼ਤ ਤਾਂ ਪੈਦਾ ਕਰ ਸਕਦਾ, ਆਮ ਸਧਾਰਨ ਬੰਦੇ ਨੂੰ ਤਾਂ ਡਰਾ ਸਕਦਾ, ਪਰ ਜਿਹਨੇ ਕਾਰਵਾਈ ਕਰਨੀ ਉਹ ਤਾਂ ਕਾਰਵਾਈ ਪਾ ਕੇ ਨਿਕਲ ਗਿਆ। ਉਹ ਤਾਂ ਪਹਿਲਾਂ ਰੀਕੀ ਕੀਤੀ ਹੋਣੀ ਪੂਰੀ ਕਿ ਕਿੱਥੇ ਕੈਮਰੇ ਕੰਮ ਕਰਦੇ, ਕਿੱਥੇ ਨਹੀਂ ਕਰਦੇ, ਕਿੱਥੋਂ ਅਸੀਂ ਪਕੜ ਚ ਆਉਣਾ, ਕਿੱਥੋਂ ਨਹੀਂ, ਕਿੱਥੋਂ ਐਂਟਰ ਕਰਨਾ, ਕਿੱਥੋਂ ਨਿਕਲਣਾ। ਸੋ ਇਸ ਲਈ ਪੁਲਿਸ ਉਹਦੇ ਤੇ ਗਹਿਮ ਤਾਂ ਇਹ ਸਵਾਲ ਇਸ ਨਜ਼ਰੀ ਤੋਂ ਵੀ ਹੈ ਕਿ ਸਭ ਤੋਂ ਵੱਡੀ ਧਾਰਮਿਕ ਸਥਾਨ, ਅਕੀਦੇ ਵਾਲੀ ਸਥਾਨ, ਦੁਨੀਆ ਭਰ ਦੀ ਮਤਲਬ ਕਿ ਸੰਗਤ ਆ ਕੇ ਇੱਥੇ ਨਤਮਸਤਕ ਹੁੰਦੀ ਹੈ, ਉਸ ਸਥਾਨ ਦੇ ਬਾਹਰ ਇਹ ਧਮਾਕਾ ਕਰਕੇ ਕਿਹਨੂੰ ਡਰਾਇਆ ਜਾ ਰਿਹਾ, ਡਰਾਇਆ ਜਾ ਰਿਹਾ, ਕਿਹਨੂੰ ਇੱਥੋਂ ਦੂਰ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ, ਕਿਹਨੂੰ ਇਸ ਸਥਾਨ ਤੋਂ। ਦੂਸਰਾ, ਚੋਣਾਂ ਤੋਂ ਪਹਿਲਾਂ, ਜਲੰਧਰ ਜਿਮਨੀ ਚੋਣ ਤੋਂ ਪਹਿਲਾਂ ਅੰਮ੍ਰਿਤਸਰ ਦੇ ਧਮਾਕੇ ਕੀ ਕਿਸੇ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ? ਸਵਾਲ ਇਹ ਹੈ ਕਿ ਜੇ ਹੁਣ ਕੱਲ ਨੂੰ ਤੁਸੀਂ ਕਹੋ ਜੀ ਤਾਂ ਰਾਜਨੀਤਿਕ ਧਿਰ ਹੈ, ਕੋਈ ਸ਼ਰਾਰਤੀ ਧਿਰ ਹੈ, ਤੇ ਫਿਰ ਸਰਕਾਰ ਦਾ ਕੰਮ ਕੀ ਹੈ ਜਨਾਬ? ਰੋਕਣਾ ਸਰਕਾਰ ਦਾ ਕੰਮ ਹੈ। ਇਹ ਕਹਿ ਕੇ ਨਹੀਂ ਕਰਨਾ ਕਿ ਇਹਦੇ ਪਿੱਛੇ ਸ਼ਰਾਰਤੀ ਅੰਸਰ ਨੇ, ਇਹਦੇ ਵਿੱਚ ਕੋਈ ਰਾਜਨੀਤਿਕ ਚਾਲ ਹੈ। ਸਰਕਾਰ ਹੋ ਤੁਸੀਂ, ਸਰਕਾਰਾਂ ਤੋਂ ਰੁਕਦਾ ਨਹੀਂਗਾ, ਫਿਰ ਸਰਕਾਰ ਕਾਹਦੀ ਹੈ? ਸੋ ਇਸ ਲਈ ਹੁਣ ਪੁਲਿਸ ਦੀ, ਅੱਜ ਮੈਨੂੰ ਪਤਾ ਲੱਗਿਆ ਮੁੱਖ ਮੰਤਰੀ ਭਗਵੰਤ ਮਾਨ ਉਹਨੇ ਹਾਈ ਲੈਵਲ ਦੀ ਮੀਟਿੰਗ ਬੁਲਾ ਲਈ ਹੈ, ਗ੍ਰਹਿ ਮੰਤਰਾਲਾ ਇਹਨਾਂ ਕੋਲ ਆ। ਅੱਜ ਵੱਡੀ ਮੀਟਿੰਗ ਤੋਂ ਬਾਅਦ ਇਹਦੇ ਉੱਤੇ ਕੀ ਐਕਸ਼ਨ ਹੋਇਆ ਹੁਣ ਤੱਕ, ਕੀ ਜਾਂਚ ਪੜਤਾਲ ਹੋਈ, ਅਗਲਾ ਐਕਸ਼ਨ ਕੀ ਹੋਊਗਾ, ਉਹਦੇ ਉੱਤੇ ਨਜ਼ਰ ਹੋਊਗੀ। ਪਰ ਮੈਨੂੰ ਪਤਾ ਲੱਗਿਆ ਕਿ ਕੇਂਦਰੀ ਏਜੰਸੀਆਂ ਨੇ ਕਾਫੀ ਕੁਝ ਆਪਣੇ ਕੰਟਰੋਲ 'ਚ ਲੈ ਲਿਆ। ਬਕਾਇਦਾ ਤੌਰ ਦੇ ਉੱਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਐਂਟਰੀ ਹੋ ਗਈ ਇਹਦੇ ਵਿੱਚ। ਜਿਹੜੀ ਮਤਲਬ ਕਿ ਨੈਸ਼ਨਲ ਇੰਟੈਲੀਜੈਂਸ ਏਜੰਸੀ ਹੈ, ਉਹ ਪਹੁੰਚ ਗਈ ਆ। ਉਸਨੇ ਇਸ ਦੀ ਇਨਵੈਸਟੀਗੇਸ਼ਨ, ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ, ਉਹਨੇ ਆਪਣੇ ਕੰਟਰੋਲ 'ਚ ਲੈ ਲਿਆ ਸਾਰਾ ਕੁਝ। ਇਸ ਤੋਂ ਪਹਿਲਾਂ ਜਿਹੜੀ ਕੇਂਦਰ ਦੀ ਖੋਰ ਏਜੰਸੀ ਹੁੰਦੀ ਆ, ਮਿਨਿਸਟਰੀ ਆਫ ਹੋਮ ਅਫੇਅਰਸ, ਉਹਨੇ ਵੀ ਇਹਦੀ ਰਿਪੋਰਟ ਮੰਗ ਲਈ ਹੈ। ਸੋ ਕੇਂਦਰੀ ਏਜੰਸੀਆਂ ਦੀ ਵੀ ਐਂਟਰੀ ਹੋ ਗਈ ਆ। ਸੋ ਅੱਜ ਮੁੱਖ ਮੰਤਰੀ ਉਹਦੀ ਬੈਠਕ ਲੈਣਗੇ, ਉਸ ਤੋਂ ਬਾਅਦ ਇਹ ਫਿਕਰਮੰਦੀ ਵਾਲੀ ਗੱਲ ਹੈ। ਜੋ ਵੀ ਵਾਪਰਿਆ ਹੈ ਮੰਦਭਾਗਾ। ਜੀ ਜੀ, ਬਿਲਕੁਲ। ਉਦਾਂ ਦੇ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਇਹ ਚੀਜ਼ ਤਾਂ ਮੌਜੂਦਾ ਸਰਕਾਰ ਦੇ ਉਲਟ ਜਿਹੜੀ ਉਹ ਜਾਂਦੀ, ਕਿਉਂਕਿ ਇਹਦੇ ਵਿੱਚ ਕਈ ਐਂਗਲ ਤੋਂ ਲੋਕ ਸਾਰੀਆਂ ਚੀਜ਼ਾਂ ਨੂੰ ਜਿਹੜੀ ਉਹ ਦੇਖਦੇ ਆ ਕਿੱਦਾਂ ਆ। ਕੋਈ ਹੋਰ ਐਂਗਲ ਤੋਂ ਵੀ ਦੇਖ ਰਿਹਾ ਹੋਊਗਾ ਵੀ ਪਤਾ ਨਹੀਂ ਇਸ ਦੀ ਆੜ 'ਚ ਫਿਰ ਕੋਈ ਫੜੋ ਫੜਾਈ ਨਹੀਂ ਕਰਨੀ, ਕੀ ਕਰਨਾ ਹੈ। ਪਰ ਚਲੋ ਆਪਾਂ ਨੂੰ ਇੰਤਜ਼ਾਰ ਕਰਨਾ ਪੈਣਾ ਆ ਵੀ ਕੀ ਇਸ ਦੇ ਪਿੱਛੇ ਸਾਰਾ ਕੁਛ ਚੱਲ ਰਿਹਾ ਹੈਗਾ ਆ। ਅਗਲੀ ਦੀਪਕ ਜੀ ਗੱਲ ਕਰਦੇ ਜਾਈਏ, ਇਨਫੇਮਸ ਕਟਾਰੂ ਚੱਕ ਨੂੰ ਆਪਾਂ ਪਤਾ ਆ ਵੀ ਹੁਣ ਬਹੁਤ ਜ਼ਿਆਦਾ ਵਿਵਾਦਾਂ ਦੇ ਵਿੱਚ ਆ। ਵੀਡੀਓ ਨੂੰ ਲੈ ਕੇ ਸਭ ਨੇ ਹੀ ਦੇਖਿਆ ਵੀ ਕਈ ਚੀਜ਼ਾਂ ਉਹਨਾਂ ਦੇ ਬਾਰੇ ਕਹੀਆਂ ਜਾ ਰਹੀਆਂ, ਬੜਾ ਕੁਛ ਜਿਹੜਾ ਉਹ ਹੋ ਰਿਹਾ। ਹੁਣ ਸਵਾਲ ਆਮ ਆਦਮੀ ਪਾਰਟੀ ਦੇ ਮੂਹਰੇ ਇਹ ਆ ਵੀ ਇਹਨੂੰ 10 ਤੱਕ ਬਚਾਉਣਾ ਕਿ ਪੱਕਿਆਂ ਬਚਾਉਣਾ? ਬਿਲਕੁਲ ਜੀ, ਇਹ ਵੱਡਾ ਸਵਾਲ ਬਣਦਾ ਜਾ ਰਿਹਾ। ਜਦੋਂ ਕੱਲ ਰਾਜਪਾਲ ਹੋਰਾਂ ਨੇ ਉਹ ਸਾਰੀ ਜਾਂਚ ਕਰਾ ਕੇ, ਫੋਰੈਂਸਿਕ ਜਾਂਚ ਕਰਾ ਕੇ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ ਭੇਜ ਦਿੱਤੀ, ਜਿਹਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਕਿਰਦਾਰ ਜਿਹੜੇ ਨੇ ਉਹੀ ਕਿਰਦਾਰ ਨੇ ਜਿਹੜੇ ਦਿਖ ਰਹੇ ਨੇ, ਤੇ ਇਹਦੇ ਵਿੱਚ ਕੋਈ ਛੇੜਖਾਨੀ ਨਹੀਂ ਹੋਈ ਵੀ, ਕੋਈ ਅਦਲਾ ਬਦਲੀ ਨਹੀਂ ਹੋਈ ਵੀ, ਬਿਲਕੁਲ ਸਹੀ ਆ ਵੀਡੀਓ, ਅਸਲੀ ਵੀਡੀਓ ਹੈ, ਤੇ ਇਹਦੇ ਵਿੱਚ ਦਿਖਣ ਵਾਲੇ ਕਿਰਦਾਰ ਹੀ
ਮਤਲਬ ਕਿ ਹੈਗੇ ਨੇ। ਸੋ ਉਸ ਦੇ ਨਾਲ ਕਟਾਰੂ ਚੱਕ ਤੇ ਉਹ ਮੁੰਡਾ ਜਿਹਨੇ ਸ਼ਿਕਾਇਤ ਕੀਤੀ ਐਸੀ ਕਮਿਸ਼ਨ ਨੂੰ, ਉਹ ਸਾਫ਼ ਹੋ ਗਿਆ ਕਿ ਉਹਨਾਂ ਦੀ ਵੀਡੀਓ। ਜੀ ਉਸ ਤੋਂ ਬਾਅਦ ਸਰਕਾਰ ਦਾ ਫਰਜ਼ ਕੀ ਬਣਦਾ ਸੀ ਰਾਜ ਕਰਨਵੀਰ ਜੀ? ਸਰਕਾਰ ਦਾ ਫਰਜ਼ ਬਣਦਾ ਸੀ ਕਿ ਉਹ ਤੁਰੰਤ ਕਟਾਰੂ ਚੱਕ ਤੇ ਕਾਰਵਾਈ ਕਰਦੇ, ਸਹੀ ਗੱਲ ਆ। ਐਕਸ਼ਨ ਲੈਂਦੇ, ਉਹਨੂੰ ਕੈਬਨਿਟ ਚੋਂ ਬਾਹਰ ਕਰਦੇ, ਫਿਰ ਉਹਦੀ ਇਨਕੁਆਇਰੀ ਕਰਨੀ ਆ, ਉਹਨੂੰ ਗ੍ਰਿਫਤਾਰ ਕਰਨਾ, ਉਹਦੇ ਪਰ ਪਰਚਾ ਦਰਜ ਕਰਨਾ, ਉਹਦੀ ਪੜਤਾਲ ਕਰਨੀ ਆ, ਉਹਨੂੰ ਕੋਰਟ 'ਚ ਲੈ ਕੇ ਜਾਣਾ, ਜੋ ਕਰਨਾ ਫਿਰ ਉਹ ਬਾਅਦ ਦੀਆਂ ਕਰਨਾ ਜੀ। ਪਹਿਲਾਂ ਉਹਨੂੰ ਕੈਬਨਿਟ ਚੋਂ ਬਾਹਰ ਕਰਦੇ, ਪਰ ਨਹੀਂ, ਕਹਿੰਦੇ ਜੀ ਅਸੀਂ ਪਹਿਲਾਂ ਨਾ ਸ਼ਿਕਾਇਤਕਰਤਾ ਤੋਂ ਪੁੱਛਗਿੱਛ ਕਰਾਂਗੇ। ਸ਼ਿਕਾਇਤਕਰਤਾ ਸੁਖਪਾਲ ਖਹਿਰਾ ਤੋਂ। ਠੀਕ ਹੈ, ਸੁਖਪਾਲ ਖਹਿਰਾ ਨੂੰ ਤਕਲੀਫ ਹੋ ਸਕਦੀ ਹੈ ਕਿ ਜੇ ਅੱਜ ਮੈਂ ਆਮ ਆਦਮੀ ਪਾਰਟੀ 'ਚ ਹੁੰਦਾ, ਮੈਂ ਕਿਸੇ ਅਹੁਦੇ ਤੇ ਹੁੰਦਾ। ਸੁਖਪਾਲ ਖਹਿਰਾ ਕਿਸੇ ਸਮੇਂ ਮਤਲਬ ਕਿ ਵਿਰੋਧੀ ਧਿਰ ਦੇ ਲੀਡਰ ਰਹੇ ਨੇ ਆਮ ਆਦਮੀ ਪਾਰਟੀ। ਸੁਖਪਾਲ ਖਹਿਰਾ ਕਿਸੇ ਸਮੇਂ ਮੁੱਖ ਮੰਤਰੀ ਦੇ ਦਾਅਵੇਦਾਰ ਰਹੇ ਨੇ, ਪਰ ਅੱਜ ਬਾਹਰ ਨੇ। ਹੋ ਸਕਦਾ ਇਸ ਲਈ ਉਹ ਸਪੈਸ਼ਲ ਤੌਰ ਦੇ ਉੱਤੇ ਬਦਲਾਖੋਰੀ ਦੀ ਨੀਤੀ ਨਾਲ ਕੁਝ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਚਾਰ ਕਰਦੇ ਹੋਣ, ਪਰ ਵੀਡੀਓ ਤਾਂ ਨਹੀਂ ਘਰੇ ਬਣਾਈ ਸੁਖਪਾਲ ਖਹਿਰਾ ਨੇ। ਜਿਹੜੇ ਤੱਥ ਲੈ ਕੇ ਉਹ ਤਾਂ ਨਹੀਂ ਘਰੇ ਕੱਢ ਲਏ, ਉਹ ਤਾਂ ਸੱਚ ਬੋਲ ਰਹੇ ਨੇ ਨਾ। ਉਹ ਤਾਂ ਹੁਣ ਜਾਂਚ ਕਹਿੰਦੀ ਆ, ਫੋਰੈਂਸਿਕ ਜਾਂਚ ਕਹਿੰਦੀ ਆ। ਸੋ ਇਸ ਲਈ ਉਸ ਹਵਾਲੇ ਨਾਲ ਸੁਖਪਾਲ ਖਹਿਰਾ ਤੋਂ ਕਹਿੰਦੇ ਪੁੱਛਗਿੱਛ ਕਰਾਂਗੇ, ਪਰ ਉਹਦੀ FIR ਵੀ ਉਹਦੇ ਪਰ ਦਰਜ ਸੀ, ਜਿਹੜੀ ਉਹਦੇ 'ਚ ਗੈਰ ਜ਼ਮਾਨਤੀ ਧਾਰਾ ਵੀ ਜੋੜਤੀ। ਧਾਰਾ ਜੋੜਨੀ ਚਾਹੀਦੀ ਸੀ ਇੱਧਰ, ਜਿਹੇ ਜਿਹੇ ਕਾਰੇ ਬਦਲਾਅ ਵਾਲੇ ਸਰਕਾਰਾਂ ਨੇ ਕੀਤੇ ਨੇ। ਕਿਆ ਮੰਤਰੀ ਨੂੰ ਤਾਂ ਸਾਂਭੋ ਪਹਿਲਾਂ, ਜੋ ਮਨੁੱਖੀ ਦੇ ਉਲਟ ਕਰ ਰਿਹਾ, ਮਨੁੱਖੀ ਵਰਤਾਰੇ ਦੇ। ਇਸ ਹਵਾਲੇ ਨਾਲ ਹੁਣ ਕਟਾਰੂ ਚੱਕ ਨੂੰ ਸਰਕਾਰ ਬਿਲਕੁਲ ਬਚਾ ਰਹੀ ਆ। ਇਹੀ ਸਵਾਲ ਹੈ ਕਿ ਕੀ 10 ਤਰੀਕ ਤੱਕ ਬਚਾਉਣ ਦਾ ਚੱਕਰ ਹੈ ਕਿ 10 ਤਰੀਕ ਨੂੰ ਸ਼ਾਮ ਨੂੰ ਵੋਟਾਂ 6 ਵਜੇ ਪੈ ਜਾਣ, ਚਾਹੇ 7 ਵਜੇ ਕੱਢ ਦਾਂਗੇ, ਜਾਂ ਪੱਕਿਆਂ ਬਚਾਉਣ ਦੀ ਕਵਾਇਦ ਹੈ ਕਿ ਭਾਈ ਜੇ ਇਹਨੂੰ ਕੱਢਿਆ, ਕੱਲ ਨੂੰ 2 ਹੋਰ ਤਿਆਰ ਬੈਠੇ ਨੇ। ਖਹਿਰਾ ਤਾਂ ਰੌਲਾ ਪਾਈ ਜਾਂਦਾ 2 ਵੀਡੀਓ ਹੋਰ ਨੇ ਮੰਤਰੀਆਂ ਦੀਆਂ, ਦੇਖ ਲਓ। ਸੋ ਫੇਰ ਕੀ ਕਰਨਾ, ਕਿਹਨੂੰ ਕੱਢ ਲਓਗੇ? ਇਸ ਲਈ ਇੱਕੋ ਵਾਰ ਇਹੀ ਰੋਕ ਲਓ, ਫਿਰ ਜਿਹਦਾ ਮਰਜ਼ੀ ਰੌਲਾ ਪੈ ਜਾਵੇ, ਫਿਰ ਰਾਹ ਬੰਦ ਹੋ ਜਾਊਗਾ। ਜੇ ਸ਼ੁਰੂ ਕਰ ਲਿਆ, ਫਿਰ ਪਤਾ ਨਹੀਂ ਸਾਰੀ ਕੈਬਨਿਟ ਨਾਲ ਖਾਲੀ ਹੋ ਜਾਵੇ ਕਿਤੇ। ਇਸ ਲਈ ਇਹ ਖਤਰਾ ਖੜਾ। ਪਰ ਕਟਾਰੂ ਚੱਕ ਦੇ ਹਵਾਲੇ ਨਾਲ ਉਹਦੀ ਪਾਰਟੀ ਦੇ ਪੁਰਾਣੇ ਲੀਡਰ ਵੀ ਬੋਲਣ ਲੱਗੇ ਜੀ, ਪੁਰਾਣਾ ਵੀ ਰਿਕਾਰਡ ਰਿਹਾ ਜੀ, ਇਹ ਤਾਂ ਪੱਲੇਦਾਰੀ ਦੇ ਟਾਈਮ ਵੀ ਵਿਵਾਦਾਂ 'ਚ ਰਿਹਾ ਜੀ, ਇਹਦਾ ਆਹ ਵੀ ਹਿਸਾਬ ਰਿਹਾ ਜੀ। ਖਾਸਾ ਰੌਲਾ ਪੈਣ ਲੱਗ ਗਿਆ, ਹੁਣ ਇਲਾਕੇ 'ਚ ਰੌਲਾ ਪੈਣ ਲੱਗ ਗਿਆ। ਸੋ ਇਹ ਸਾਰੇ ਹਵਾਲੇ ਨਾਲ ਚੰਗਾ ਹੁੰਦਾ ਕਟਾਰੂ ਚੱਕ ਹੋਰੀ ਖੁਦ ਲਾਂਭੇ ਹੋ ਜਾਂਦੇ, ਜਾਂ ਭਗਵੰਤ ਮਾਨ ਹੋਰੀ ਉਹਨਾਂ ਨੂੰ ਸਮਾਂ ਰਹਿੰਦੇ ਖੁਦ ਲਾਂਭੇ ਕਰ ਦਿੰਦੇ, ਹੈ ਨਾ। ਹੁਣ ਵਿਰੋਧੀ ਧਿਰਾਂ ਵੀ ਬੋਲਣ ਲੱਗ ਗਈਆਂ, ਹੁਣ ਲੀਡਰ ਵੀ ਬੋਲਣ ਲੱਗ ਗਏ, ਹੁਣ ਰਿਪੋਰਟਾਂ ਵੀ ਬੋਲਣ ਲੱਗ ਗਈਆਂ, ਐਸੀ ਕਮਿਸ਼ਨ ਵੀ ਬੋਲ ਰਿਹਾ। ਜਿਹੜਾ ਪੀੜਤ ਕਿਰਦਾਰ ਵੀਡੀਓ 'ਚ ਦਿਖਦਾ, ਉਹ ਵੀ ਆਪਣੇ ਆਪ ਨੂੰ ਪੀੜਤ ਧਿਰ ਵਜੋਂ ਪੇਸ਼ ਕਰ ਚੁੱਕਿਆ ਹੈ। ਉਹਦੇ ਆਧਾਰ ਤੇ ਐਸੀ ਕਮਿਸ਼ਨ ਦੀ ਰਿਪੋਰਟ ਦੇ ਹਵਾਲੇ ਨਾਲ ਵੀ ਤੁਰੰਤ ਕਾਰਵਾਈ ਬਣਦੀ ਸੀ। ਉਹਨਾਂ ਨੇ ਤਾਂ 24 ਘੰਟੇ ਕਿਹਾ ਸੀ ਕਿ 24 ਘੰਟੇ 'ਚ ਕਾਰਵਾਈ ਕਰਕੇ ਸਾਨੂੰ ਜਵਾਬ ਦਿਓ। ਇੱਧਰ ਕਹਿੰਦੇ ਸਿੱਟ ਬਣਾਤੀ ਜੀ ਅਸੀਂ, ਹੈ ਨਾ। DIG ਕਹਿੰਦੇ ਬਾਰਡਰ ਰੇਂਜ ਦੇ ਅਗਵਾਈ ਹੇਠ ਪਠਾਨਕੋਟ ਦੇ SSP ਦੇ, ਹੈ ਨਾ, ਦੂਸਰੇ ਮਤਲਬ ਕਿ ਗੁਰਦਾਸਪੁਰ ਦੇ SSP, ਉਹਨਾਂ ਦੇ ਅਗਵਾਈ ਹੇਠ ਇੱਕ ਸਿੱਟ ਬਣਾਤੀ। ਕੀ ਕੈਬਨਿਟ ਮੰਤਰੀ ਦੇ ਰਹਿੰਦਿਆਂ ਪੁਲਿਸ ਅਧਿਕਾਰੀ ਉਹ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਕਰ ਲੈਣਗੇ? ਸੋ ਇਹ ਵੱਡਾ ਸਵਾਲ ਖੜਾ। ਤੇ ਇਸ ਲਈ ਹੁਣ ਇਹ ਸਿੱਟ ਜਿਹੜੀ ਬਣਾਈ ਆ, ਉਹਦੀ ਕੋਈ ਸਮਾਂ ਤੈਅ ਹੀ ਨਹੀਂ ਕੀਤਾ। ਕਦੋਂ ਤੱਕ ਜਾਂਚ ਕਰਨੀ ਹੈ, ਕਦੋਂ ਤੱਕ, ਕਿਹੜੀ ਜਾਂਚ ਕਰਨੀ ਹੈ? ਤੁਹਾਡੇ ਸਾਹਮਣੇ ਸ਼ਿਕਾਇਤ ਕਰ ਰਹੀ ਹੈ, ਦੂਈ ਵੀਡੀਓ ਸਬੂਤ ਹੈ, ਫੋਰੈਂਸਿਕ ਜਾਂਚ ਦੀ ਰਿਪੋਰਟ ਨਾਲ ਲੱਗੀ ਹੋਈ ਹੈ। ਹੋਰ ਕੀ ਜਾਂਚ ਰਹਿ ਗਿਆ ਜੀ ਹੁਣ ਕਰਨ ਨੂੰ? ਇਸ ਲਈ ਜੇ ਤਾਂ ਇਹ ਸਿਰਫ ਚੋਣਾਂ ਲਗਾਉਣੀਆਂ ਚਾਹੁੰਦੇ ਨੇ ਤਾਂ 10 ਤੋਂ ਬਾਅਦ ਕਟਾਰੂ ਚੱਕ ਬਾਹਰ ਹੋਣਗੇ। ਜੇ ਇਹਨਾਂ ਨੂੰ ਲੱਗਦਾ ਕਿ ਇਹੋ ਜਿਹੀ ਲਿਸਟ ਸਾਡੇ ਕੋਲ ਲੰਬੀ ਹੈਗੀ ਆ, ਹੋਰ ਵੀਡੀਓ ਹੈਗੀਆਂ ਨੇ, ਫਿਰ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਰਾਹ ਨਾ ਖੁੱਲ੍ਹ ਜਾਵੇ। ਜੀ ਰਾਤ ਪਰ ਜਾਗਦੇ ਰਹਿੰਦੇ ਨੇ ਭਗਵੰਤ ਮਾਨ ਹੁਣੀ, ਜਿਹੜੀ ਉਹ ਨਜ਼ਰ ਰੱਖਦੇ ਰਹਿੰਦੇ ਨੇ। ਹੁਣ ਪਤਾ ਨਹੀਂ ਇਹਦੇ ਤੇ ਕਿੰਨਾ ਕੁ ਗੌਰ ਦੇ ਨਾਲ ਜਿਹੜਾ ਉਹ ਦੇਖ ਰਹੇ ਆ, ਕਿੰਨਾ ਧਿਆਨ ਦੇ ਨਾਲ ਜਿਹੜਾ ਉਹ ਕਰ ਰਹੇ ਆ। ਲੱਗਦਾ ਕਈ ਇਹਦੀ ਵੀ ਬਹੁਤ ਸਾਰੇ ਲੋਕ ਆਖਦੇ ਕਹਿੰਦੇ ਆ ਵੀ ਸੱਤਾ ਦਾ ਨਸ਼ਾ ਹੁੰਦਾ ਤਾਂ ਮਾੜਾ ਹੀ ਆ। ਕਈ ਵਾਰੀ ਬੰਦਾ ਦੇਖਦਾ ਨਹੀਂ ਵੀ ਪਹਿਲਾਂ ਕੀ ਕਹਿੰਦੇ ਸੀ ਤੇ ਹੁਣ ਆਪਾਂ ਕਿਹੜੇ ਪਾਸੇ ਵੱਲ ਨੂੰ, ਕਿਹੜੀਆਂ ਗੱਲਾਂ ਜਿਹੜੀਆਂ ਉਹ ਕਰ ਰਹੇ ਹੈਗੇ ਆ। ਜਾਂਦੇ ਇੱਕ ਹੋਰ ਗੱਲ ਦੇ ਉੱਤੇ ਨਜ਼ਰ ਮਾਰ ਜਾਈਏ। ਇਹ ਵੀ ਗੱਲ ਚੰਗੀ ਗਲੇ ਦੀ ਹੱਡੀ ਬਣੀ ਆ ਆਮ ਆਦਮੀ ਪਾਰਟੀ ਦੇ ਲਈ ਵੀ। 45 ਕਰੋੜ ਜਿਹੜਾ ਸ਼ੀਸ਼ ਮਹਿਲ, ਜਿਸ ਨੂੰ ਨਾਮ ਦੇ ਦਿੱਤਾ ਗਿਆ ਸੀਗਾ ਭਾਜਪਾ ਵੱਲੋਂ, ਮੁਰੰਮਤ ਹੋਈ ਸੀ ਕੇਜਰੀਵਾਲ ਹੁਣਾਂ ਦੇ ਜਿਹੜੇ ਘਰ ਦੀ, ਕਹਿੰਦੇ ਵੀ ਉਹ ਹੁਣ 171 ਕਰੋੜ ਤੱਕ ਪਹੁੰਚ ਗਈ ਆ। ਲੱਖ ਦਾ ਤੇ ਕਹਿੰਦੇ ਸਰਾਣਾ ਹੀ ਆਇਆ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਉਹ ਜਿਹੜਾ ਮਕਾਨ ਹੈ ਜਿਹਦੀ ਮੁਰੰਮਤ ਕੀਤੀ ਗਈ ਹੈ, ਉਹ 45 ਕਰੋੜੀ ਹੈ, ਮਤਲਬ, ਹੈ ਨਾ, ਕਿ 45 ਕਰੋੜ ਦੀ ਰਿਪੇਅਰ ਹੋਈ ਹੈ ਉਹਦੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਉਹ 45 ਕਰੋੜ ਦੀ ਰਿਪੇਅਰ ਨਾਲ ਮੁਰੰਮਤ ਕੀਤੀ ਗਈ। ਉਹਦੇ ਤੱਥ ਸਾਹਮਣੇ ਆ ਗਏ, ਉਹਦੇ ਅੰਕੜੇ ਸਾਹਮਣੇ ਆ ਗਏ, ਉਹਦੇ ਉਸ ਦੇ ਹਵਾਲੇ ਨਾਲ ਸਵਾਲ ਚੁੱਕਣ ਵਾਲਾ, ਚਾਹੇ ਉਹ ਸਰਕਾਰੀ ਮੀਡੀਆ ਹੀ ਸੀ, ਪਰ ਉਹਦੇ ਪੱਤਰਕਾਰ ਨੂੰ ਜਿਵੇਂ ਤੰਗ ਕੀਤਾ ਕੁੜੀ ਨੂੰ ਲੁਧਿਆਣੇ ਲਿਆ ਕੇ, ਉਹਦੇ ਪਰ ਵੀ ਸਵਾਲ ਖੜੇ ਹੋਏ।
ਸੋ ਇਸ ਤਰ੍ਹਾਂ ਦੇ ਵਰਤਾਰੇ ਤੱਕ ਸਰਕਾਰ ਜਿਵੇਂ ਆ ਗਈ ਜਾਂ ਆਮ ਆਦਮੀ ਪਾਰਟੀ ਜਿਵੇਂ ਆ ਗਈ, ਉਹਦੇ ਪਰ ਵੀ ਸਵਾਲ ਉੱਠ ਰਹੇ ਨੇ। ਪਰ ਆ ਜਿਹੜਾ 45 ਕਰੋੜ ਦਾ ਹਵਾਲਾ ਆਪਾਂ ਉਸ ਦਿਨ ਜ਼ਿਕਰ ਕਰ ਰਹੇ ਸੀ ਕਿ ਚਾਹੇ ਉਹ ਵੱਖ-ਵੱਖ ਪਾਰਟੀਆਂ ਦੇ ਹਵਾਲੇ ਨਾਲ, ਚਾਹੇ ਉਹ PW ਡਿਪਾਰਟਮੈਂਟ ਦੇ ਹਵਾਲੇ ਨਾਲ, ਉਹਦੇ ਵਿੱਚ ਕਿੰਨਾ ਕੁ ਸਾਹਮਣੇ ਆਇਆ ਕਿ 23 ਪਰਦੇ 184 ਲੱਖ ਦੇ ਨੇ ਜੀ, ਅਲਮਾਰੀਆਂ 40-40 ਲੱਖ ਦੀਆਂ ਨੇ ਜੀ, ਰਸੋਈ ਦੇ ਨਵੀਨੀਕਰਨ ਤੇ 63 ਲੱਖ ਹੈ ਜੀ, ਕੰਧਾਂ ਦੀ ਪੇਂਟਿੰਗ 5 ਕਰੋੜ ਦੀ ਹੈ ਜੀ, ਪੱਥਰ ਵਿਅਤਨਾਮ ਤੋਂ ਲਿਆਂਦਾ ਹੈ ਜੀ, ਹੈ ਨਾ, ਸਭ ਕੁਝ ਸਰਕਾਰੀ ਖਜ਼ਾਨੇ ਚੋਂ ਕੀਤਾ ਜੀ। ਕਹਿੰਦੇ 6 ਕਰੋੜ ਦਾ ਤਾਂ ਪੱਥਰੇ ਆਇਆ ਜੀ, 11 ਕਰੋੜ ਤਾਂ ਸਜਾਵਟ ਤੇ ਹੀ ਲੱਗਿਆ ਜੀ, 3 ਕਰੋੜ ਦੇ ਕਰੀਬ 2 ਕਰੋੜ 85 ਲੱਖ ਤਾਂ ਬਿਜਲੀ ਦੀ ਫਿਟਿੰਗ ਤੇ ਹੀ ਲਾਇਆ ਜੀ, ਕਹਿੰਦੇ 2.5 ਕਰੋੜ 2 ਕਰੋੜ 58 ਲੱਖ ਰੁਪਏ ਦੇ ਤਾਂ ਅੱਗ ਬੁਝਾਊ ਯੰਤਰ ਆਏ ਨੇ, ਹੈ ਨਾ, ਰਸੋਈ ਦੀਆਂ ਜਿਹੜੀਆਂ ਅੰਦਰ ਦਾ ਸਮਾਨ ਹੈ ਉਹ 1 ਕਰੋੜ ਤੋਂ ਵੱਧ ਦਾ ਆਇਆ ਜੀ, ਇਸ ਤਰ੍ਹਾਂ ਜਿਹਨੇ ਡਿਜ਼ਾਈਨ ਕੀਤਾ ਉਹਨੂੰ 1 ਕਰੋੜ ਦਿੱਤਾ। ਇਹ ਚਰਚਾਵਾਂ ਸੀਗੀਆਂ, ਇਹ ਸਾਰੀਆਂ ਚਰਚਾਵਾਂ 45 ਕਰੋੜ ਦੇ ਖਰਚੇ ਦੇ ਹਵਾਲੇ ਨਾਲ ਸੀਗੀਆਂ। ਅਚਾਨਕ ਮਾਮਲਾ ਇਹ ਸਾਹਮਣੇ ਆ ਕਿ ਜਨਾਬ ਇਹ 45 ਕਰੋੜੀ ਨਹੀਂ ਤਾਂ 171 ਕਰੋੜੀ ਹੈ। ਦੱਸੋ 71 ਕਰੋੜੀ ਦਾ ਹਿਸਾਬ ਕਿਤਾਬ ਜਦੋਂ ਦੇਖਣ ਲਈ ਪੰਨੇ ਫਰੋਲੇ ਤਾਂ ਇਹ ਸਵਾਲ ਲੈ ਕੇ ਆਏ ਨੇ ਜੀ ਕਾਂਗਰਸ ਦੇ ਅਜੇ ਮਾਕਨ ਹੋਣੀ। ਅਜੇ ਮਾਕਨ ਹੋਰੀ ਕਹਿੰਦੇ ਕਿ ਜਿੱਥੇ ਮੁੱਖ ਮੰਤਰੀ ਦਾ ਨਿਵਾਸ ਸਥਾਨ ਬਣਾਇਆ ਹੋਇਆ ਹੈ, ਜਿੱਥੇ 45 ਕਰੋੜ ਖਰਚ ਕੇ ਇਹਦੀ ਰਿਪੇਅਰ ਕੀਤੀ ਆ, ਉਸ ਰਿਪੇਅਰ ਦੇ ਦੌਰਾਨ ਇਸ ਗਲਿਆਰੇ ਦੇ ਅੰਦਰ 20 ਦੇ ਕਰੀਬ ਮਕਾਨ, 22 ਦੇ ਕਰੀਬ ਮਕਾਨ ਸੀਗੇ ਜੀ, ਜਿਹੜੇ ਅਫਸਰਾਂ ਦੇ, ਫਲੈਟ, ਕਰਮਚਾਰੀਆਂ ਦੇ, ਮੁਲਾਜ਼ਮਾਂ ਦੇ ਰਹਿਣ ਵਾਲੇ, ਉਹ 22 ਸੀਗੇ। ਕਹਿੰਦੇ 22 ਚੋਂ 15 ਜੀ ਢਾਹ ਕੇ ਵਿੱਚ ਰਲਾਤੇ, ਆਪਣੇ ਹਿਸਾਬ ਨਾਲ ਉਹਦੀ ਨਵੀਂ ਬਣਤਰ ਬਣਾਤੀ, ਕੁਝ ਨੂੰ ਵਿੱਚ ਰਲਾ ਲਿਆ। ਸੋ ਇਹ ਸਾਰਾ ਕੁਝ ਹੋ ਕੇ ਕਹਿੰਦੇ ਜੀ 15 ਖਾ ਲਏ ਉਹਨਾਂ ਚੋਂ 22 ਚ। ਜਿਹੜੇ ਬਾਕੀ ਪਿੱਛੇ 7 ਬਚੇ ਉਹਨਾਂ ਨੂੰ ਵੀ ਕਹਿੰਦੇ ਜੀ ਮਤਲਬ ਕਿ ਅਲਟੀਮੇਟ ਦਿੱਤਾ ਕਿ ਭਾਈ ਤੁਹਾਨੂੰ ਇੱਥੇ ਰਹਿਣ ਲਈ ਨਹੀਂ ਮਿਲਣੇ ਹੁਣ ਜਿਹੜੇ 7 ਬਚੇ ਆ, ਇਹ ਆਪਣੇ ਹਿਸਾਬ ਨਾਲ ਅਸੀਂ ਦੇਖਣੇ। ਸੋ ਇਸ ਤਰ੍ਹਾਂ ਕਹਿੰਦੇ ਜੀ ਜਿਹੜੇ ਉਹ 22 ਮਕਾਨ ਸੀ ਉਹ ਖਤਮ ਕਰਤੇ ਤੇ 6-6 ਕਰੋੜ ਦੇ 21 ਫਲੈਟ ਲਏ ਨੇ ਬਾਹਰ। ਉਹ ਰਾਸ਼ਟਰ ਮੰਡਲ ਖੇਡ ਪਿੰਡ ਬਣਿਆ ਸੀ, ਕਹਿੰਦੇ ਉਹਦੇ ਲਈ ਕੁਝ ਫਲੈਟ ਬਣੇ ਸੀ ਟਾਈਪ 5 ਦੇ, ਉਹਦੇ ਲਈ ਕਹਿੰਦੇ 126 ਕਰੋੜ ਦੇ ਉੱਥੇ ਫਲੈਟ ਲਏ ਨੇ। ਹੁਣ ਉਹ ਪਤਾ ਨਹੀਂ ਅਫਸਰਾਂ ਨੂੰ ਦੇਣੇ ਆ, ਪਤਾ ਨਹੀਂ ਕਿਹਨਾਂ ਨੂੰ ਦੇਣੇ ਆ, ਜਿਹਨਾਂ ਨੂੰ ਇੱਥੋਂ ਤੋਰਿਆ ਉਹਨਾਂ ਲਈ ਆ। ਉਹ ਕਹਿੰਦੇ 126 ਕਰੋੜ ਵੀ ਤਾਂ ਇਹਦੇ ਵਿੱਚੇ ਜੁੜਨਾ, ਢਾਹ ਕੇ ਵਿੱਚ ਰਲਾਏ ਤਾਂ ਭੰਨ ਕੇ ਰਲਾਏ, ਸਿੱਧੇ ਰਲਾ ਲਏ, ਕੰਧ ਤੋੜ ਕੇ ਰਲਾ ਲਏ, ਜਾਂ ਉਹਨੂੰ ਸਾਫ਼ ਕਰਕੇ ਮੈਦਾਨ ਬਣਾ ਲਿਆ, ਪਾਰਕਿੰਗ ਲਈ ਥਾਂ ਖਾਲੀ ਕਰਾ ਲਈ, ਵੱਡੀਆਂ ਗੱਡੀਆਂ ਲੱਗਣੀਆਂ ਉਹ ਸਾਰੀ ਜਗ੍ਹਾ ਬਣਾ ਲਈ, ਤਾਂ ਉਹਦੇ ਲਈ ਕਹਿੰਦੇ 126 ਕਰੋੜ ਜਿਹੜਾ ਖਰਚਿਆ ਬਾਹਰ ਉਹ ਵੀ ਤਾਂ ਇਸੇ ਜੁੜਨਾ। ਸੋ 45 ਕਰੋੜ ਪਲੱਸ 126 ਕਰੋੜ 171 ਕਰੋੜ ਬਣ ਗਿਆ ਜਨਾਬ। ਇਹ ਤਾਂ ਹੈ ਜੀ। ਹੁਣ ਬੀਜੇਪੀ ਤੋਂ ਬਾਅਦ ਕਾਂਗਰਸ ਵਿੱਚ ਆਈ, ਇੱਕ ਕੇਸ ਠੱਗ ਨਹੀਂ ਟਿਕਣ ਦਿੰਦਾ ਇਹਨਾਂ ਨੂੰ। ਨਾ ਤਾਂ ਉਹਦੇ ਪਰ ਇਹ ਮਾਨਹਾਨੀ ਦਾ ਕੇਸ ਕਰਦੇ ਨੇ, ਨਾ ਉਹਦੇ ਖਿਲਾਫ ਬੋਲਦੇ ਨੇ, ਪਰ ਉਹ 30 ਦਿਨ LG ਨੂੰ ਚਿੱਠੀ ਲਿਖ ਦਿੰਦਾ ਹੈ। ਉਹ 400 ਪੰਨਿਆਂ ਦੀ ਚੈਟ ਸਾਹਮਣੇ ਲਿਆਉਂਦਾ ਹੈ। ਕਦੇ ਉਹ ਕਹਿੰਦਾ ਦੇਸੀ ਘਿਓ ਦੇ ਨਾਂ ਤੇ ਅਸੀਂ ਕਰੋੜਾਂ ਰੁਪਈਆ ਇੰਨਾ ਦੇ ਕੇ ਆਏ। ਹੁਣ ਉਹ ਕਹਿੰਦਾ ਜਨਾਬ ਆ ਰੌਲਾ ਪਾਈ ਜਾਂਦੇ ਹੋ ਤੁਸੀਂ ਵਿਦੇਸ਼ੀ ਫਰਨੀਚਰ ਦਾ, ਵਿਦੇਸ਼ੀ ਸਮਾਨ ਦਾ, ਕਹਿੰਦਾ ਉਹ ਤਾਂ ਮੈਂ ਪੈਸੇ ਖਰਚੇ ਨੇ ਉਹਦੇ ਦਾ। ਲੈ ਚਿੱਠੀ ਲਿਖੀ ਆ, ਚਿੱਠੀ ਲਿਖ ਕੇ ਉਹਨੇ ਬਕਾਇਦਾ ਚੀਜ਼ ਦਾ ਨਾਮ, ਬ੍ਰਾਂਡ ਦਾ ਨਾਮ, ਕੀਮਤ, ਕਿੱਥੋਂ ਖਰੀਦਿਆ, ਕਿੱਥੇ ਪਹੁੰਚਾਇਆ, ਉਹਦੀ ਜਾਣਕਾਰੀ ਦਿੱਤੀ ਆ। ਕਹਿੰਦਾ ਜੇ ਮੇਰੇ ਤੇ ਭਰੋਸਾ ਨਹੀਂ, ਮੇਰੀ ਯਾਰ ਕੇਜਰੀਵਾਲ ਦੀ ਚੈਟ ਚੈੱਕ ਕਰ ਲਓ, ਮੈਂ ਪਹਿਲਾਂ ਫੋਟੋ ਭੇਜਦਾ ਸੀ, ਉਧਰ ਹੋ ਕੇ ਆਉਂਦਾ ਸੀ, ਫਿਰ ਚੀਜ਼ ਉਹਦੇ ਘਰੇ ਜਾਂਦੀ ਸੀ। ਕਹਿੰਦਾ ਉਹ ਕਹਿੰਦਾ ਜੀ ਸੁਕੇਸ਼ ਠੱਗ ਨੇ LG ਨੂੰ ਚਿੱਠੀ ਲਿਖ ਕੇ ਦਮ ਭਰਿਆ ਕਿ ਬਕਾਇਦਾ ਫਰਾਂਸ ਤੇ ਇਟਲੀ ਤੋਂ ਫਰਨੀਚਰ ਆਇਆ, ਠੀਕ ਹੈ, ਆਇਆ ਮੁੰਬਈ ਤੇ ਦਿੱਲੀ ਆਇਆ, ਉੱਥੋਂ ਖਰੀਦ ਕੇ ਮੈਂ ਇਹਨਾਂ ਦੇ ਘਰੇ ਪਹੁੰਚਾਇਆ। ਮੈਨੂੰ ਤਾਂ ਜੀ ਇਹਨਾਂ ਬ੍ਰਾਂਡਾਂ ਦੇ ਨਾਂ ਵੀ ਨਹੀਂ ਪਤਾ, ਚੀਜ਼ਾਂ ਵੀ ਨਹੀਂ ਪਤਾ, ਪਰ ਸੁਕੇਸ਼ ਠੱਗ ਕਹਿੰਦਾ ਜੀ ਕਿ ਇੱਕ ਵਿਜੇ ਨਾਇਰ ਨਾਂ ਦਾ ਕੋਈ ਬ੍ਰਾਂਡ ਹੈ ਸ਼ਾਇਦ, ਮੇਰਾ ਖਿਆਲ, ਪਤਾ ਨਹੀਂ ਫਰਨੀਚਰ ਦਾ ਕਿੱਡਾ ਕੁ ਵੱਡਾ ਬ੍ਰਾਂਡ ਹੈ, ਹੁਣ ਆਪਾਂ ਨੂੰ ਨਹੀਂ ਪਤਾ ਬ੍ਰਾਂਡ ਹੈ ਜਾਂ ਕੋਈ ਕੰਪਨੀ ਹੈ ਜਾਂ ਕੀ ਹੈ, ਮੈਨੂੰ ਨਹੀਂ ਪਤਾ। ਉਹ ਕਹਿੰਦਾ ਵਿਜੇ ਨਾਇਰ ਦੇ 12 ਸੀਟਰ ਆਲਿਵ ਗ੍ਰੀਨ ਡਾਈਨਿੰਗ ਟੇਬਲ, 12 ਸੀਟਰ ਕਹਿੰਦਾ ਆਲਿਵ ਗ੍ਰੀਨ ਡਾਈਨਿੰਗ ਟੇਬਲ ਵਿਜੇ ਨਾਇਰ ਦਾ 45 ਲੱਖ ਦਾ, ਕਹਿੰਦਾ ਮੈਂ ਇਹਨਾਂ ਦੇ ਘਰੇ ਭੇਜਿਆ, ਜਾ ਕੇ ਚੈੱਕ ਕਰ ਲਓ, ਰੰਗ ਪਾਣੀ ਸਾਰਾ ਕੁਝ। ਕਹਿੰਦਾ 45 ਲੱਖ ਦਾ, ਕਹਿੰਦਾ ਰੋਟੀ ਖਾਣ ਵਾਲਾ ਮੇਜ਼ ਕੁਰਸੀਆਂ ਨੇ ਜੀ। ਉਹ ਕਹਿੰਦਾ ਇਸੇ ਚਿੱਠੀ ਜਿਹੜੀ ਉਹਨੇ ਲਿਖੀ, ਉਹ ਕਹਿੰਦਾ ਜੀ ਇਸੇ ਕੰਪਨੀ ਵਿਜੇ ਨਾਇਰ ਦੇ ਡਰੈਸਿੰਗ ਟੇਬਲ ਜਿਹੜੇ ਕੇਜਰੀਵਾਲ ਦੀ ਪਸੰਦ ਸੀ, ਉਹਦੇ ਜਵਾਕਾਂ ਦੀ ਪਸੰਦ ਸੀ, ਉਹ ਇਹਨਾਂ ਦੇ ਘਰੇ ਭੇਜੇ। 34 ਲੱਖ ਦੇ ਡਰੈਸਿੰਗ ਟੇਬਲ ਨੇ, ਉਹ ਮੇਕਅਪ ਜੇ ਕਰਨ ਵਾਲੇ। ਅੱਛਾ, ਉਹ ਕਹਿੰਦਾ 7 ਸ਼ੀਸ਼ੇ ਲਵਾਏ ਇਹਨਾਂ ਨੇ ਇਸੇ ਕੰਪਨੀ ਦੇ, ਜਿਵੇਂ ਆਪਣੇ ਵਾਸ਼ ਬੇਸ਼ਨ ਦੇ ਸ਼ੀਸ਼ਾ ਲਵਾ ਲੈਂਦੇ ਆਪਾਂ 200-250 ਵਾਲਾ,
है ना? ਜਾਂ ਮਤਲਬ ਕਿ ਕਿਸੇ ਕਮਰੇ ਚ ਲਵਾਤਾ ਕਿ ਹਾਂ ਉਹ ਪੱਗ ਬੰਨਣੀ ਆ, ਕਿਸੇ ਨੇ ਮੂੰਹ ਧੋਣਾ ਦੇਖਣਾ ਨਾ, ਉਹ ਇਹ ਜੇ 7 ਸ਼ੀਸ਼ੇ ਲਵਾਏ ਅਗਲਿਆਂ ਨੇ ਘਰ ਚ। ਕਹਿੰਦਾ ਠੀਕ ਆ ਵੀ ਐਡਾ ਬੜਾ ਘਰ ਆ, 45 ਕਰੋੜ ਦੀ ਜਿੱਥੇ ਰਿਪੇਅਰ ਹੋ ਰਹੀ ਉੱਥੇ 7 ਸ਼ੀਸ਼ੇ ਤਾਂ ਥੋੜੇ ਹੀ ਨੇ। 7 ਸ਼ੀਸ਼ੇ ਲੱਗੇ 18 ਲੱਖ ਦੇ ਨੇ ਜਨਾਬ। 2-2 ਲੱਖ ਤੋਂ ਮਹਿੰਗਾ ਇੱਕ ਸ਼ੀਸ਼ਾ ਹੈ। ਹੁਣ ਅਗਲੇ ਨੇ ਦੱਸਿਆ ਤਾਂ ਹੋਰ ਛੱਡੋ, ਉਹ ਕਹਿੰਦਾ ਜੀ 3 ਘੜੀਆਂ, ਇਹ ਪਾਮਰਾਈ ਕੰਪਨੀ ਆ, ਪਤਾ ਨਹੀਂ ਕੋਈ, ਕਹਿੰਦਾ ਕੰਧ ਤੇ ਟੰਗਣ ਵਾਲੀਆਂ 3 ਘੜੀਆਂ ਭੇਜੀਆਂ 45 ਲੱਖ ਨੂੰ ਘੜੀਆਂ। ਅੱਛਾ, ਹੈ ਨਾ ਜੀ। ਉਹ ਕਹਿੰਦਾ 30 ਸਰਾਣੇ ਲਏ ਆ ਇਹਨਾਂ ਨੇ। 28 ਲੱਖ ਦੇ ਸਰਾਣੇ ਆ, ਮਤਲਬ ਲੱਖ ਰੁਪਏ ਦਾ ਇੱਕ ਸਰਾਣਾ ਲਗਭਗ। ਵਿੱਚ ਨੋਟ 30 ਸਰਾਣੇ 28 ਲੱਖ ਦੇ। ਮੈਨੂੰ ਹੁਣ ਸਮਝ ਨਹੀਂ ਆਉਂਦਾ ਕਿ ਡਾਇਮੰਡ ਵਾਲੇ ਨੇ, ਹੀਰਿਆਂ ਵਾਲੇ ਨੇ, ਸੋਨੇ ਚਾਂਦੀ ਦੀਆਂ ਤਾਰਾਂ ਵਾਲੇ ਨੇ, ਕਾਹਦੇ ਵਾਲੇ ਸਰਾਣੇ ਨੇ। ਸੋ ਕਹਿੰਦੇ ਕਿ ਬੰਦੇ ਨੂੰ ਪੱਥਰਾਂ ਤੇ ਵੀ ਨੀਂਦ ਆ ਜਾਂਦੀ ਸੀ, ਖੇਤ 'ਚ ਮਿੱਟੀ ਤੇ ਵੀ ਨੀਂਦ ਆ ਜਾਂਦੀ ਸੀ। ਰਾਜਾ ਕਹਿੰਦਾ ਆਹ ਕਿਵੇਂ ਕਰਦਾ? ਕਹਿੰਦਾ ਜੀ ਮਿਹਨਤ ਦਾ ਆਨੰਦ ਆ। ਕਹਿੰਦਾ ਆ ਜਾ ਮੇਰੇ ਨਾਲ। ਉਹਨੂੰ 4 ਦਿਨ ਘਰੇ ਮਖਮਲੀ ਗੱਦਿਆਂ ਤੇ ਪਾਇਆ ਤੇ ਉਹਨੂੰ ਸਵਾਦ ਪੈ ਗਿਆ। ਤੇ ਇੱਕ ਦਿਨ ਉਹਦੇ ਵਿੱਚ ਕਹਿੰਦਾ ਕਿ ਉਹਨੇ ਇੱਕ ਗਿਟਕ ਪਾਤੀ ਤੇ ਉਦੋਂ ਉਹਨੂੰ ਸਾਰੀ ਰਾਤ ਨੀਂਦ ਨਹੀਂ ਆਈ। ਜਿਹੜਾ ਮਿੱਟੀ ਦੇ ਪਹਾੜਾਂ ਤੇ ਵੀ ਸੋ ਜਾਂਦਾ ਸੀ। ਇਹ ਉਹ ਆਮ ਆਦਮੀ ਹੈ ਜਿਹੜੇ ਪਹਿਲਾਂ ਨੰਗੇ ਪੈਰ ਚੱਲਦੇ ਸੀ, ਜਿਹੜੀ ਵੈਗਨਰ ਕਾਰ 'ਚ ਚੱਲਦੇ ਸੀ, ਘਰ ਰੋਟੀ ਵਾਲਾ ਡੱਬਾ ਲੈ ਕੇ ਚੱਲਦੇ ਸੀ। ਹੁਣ ਉਹਨਾਂ ਨੂੰ ਪਤਾ ਨਹੀਂ 30 ਸਰਾਣੇ ਜਿਹੜੇ 28 ਲੱਖ ਦੇ ਲਏ ਆ, ਉਹਨਾਂ ਤੇ ਵੀ ਨੀਂਦ ਆਊਗੀ ਜਾਂ ਨਹੀਂ ਆਊਗੀ, ਪਤਾ ਨਹੀਂ। ਜੀ ਜੀ, ਦੇਖੋ ਕਈ ਕੁਛ ਕਿੰਨਾ ਕੁਛ ਜਿਹੜਾ ਉਹ ਨਿਕਲਦਾ ਆ ਰਿਹਾ। ਤੇ ਜਿੱਦਾਂ ਤੁਸੀਂ ਕਿਹਾ ਵੀ ਇਹ ਠੱਗ ਜਿਹੜਾ ਇਹਨਾਂ ਨੂੰ ਇਸ ਟਾਈਮ ਟਿਕਣ ਨਹੀਂ ਦੇ ਰਿਹਾ, ਜਿਹੜਾ ਬਾਰ-ਬਾਰ ਦਾਅਵਾ ਕਰਦਾ ਆ ਵੀ ਤਿਹਾੜ ਦੇ ਵਿੱਚ ਕੇਜਰੀਵਾਲ ਵੀ ਜਲਦੀ ਮੇਰੇ ਨਾਲ ਆਊਗਾ। ਬਿਲਕੁਲ ਜੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਦੀਪਕ ਜੀ। ਮਿਲਦੇ ਹਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਇੱਥੇ ਸਮਾਪਤੀ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।